ਨਜ਼ਰ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੰਜੂ ਗੁਰਸਰਗਾ ਜੀ। ਮੰਜੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਅੱਜ ਦਿਨ ਮੰਗਲਵਾਰ 17 ਅਕਤੂਬਰ 2023 ਇੱਕ ਕੱਤਕ ਨਾਨਕਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਜੀਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ। ਉਹ ਤਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਵੱਧਦੇ ਹਾਂ ਖਬਰਾਂ ਦੇ ਵੱਲ। ਮਿੰਟੂ ਜੀ, ਸ਼ੁਰੂਆਤ ਕਰਦੇ ਹਾਂ SYL ਤੋਂ। ਪਾਠਕ ਨੇ ਕਹਿੰਦੇ ਹੁਣ SYL ਤੇ ਬਿਆਨ ਦਿੱਤਾ ਹੈ। ਕੀ ਕਹਿੰਦਾ ਜੀ ਇਹਨਾਂ ਦਾ ਬਿਆਨ, ਕਿੱਧਰ ਨੂੰ ਇਸ਼ਾਰਾ ਕਰਦਾ? ਪਾਠਕ ਸਾਹਿਬ ਆ, ਇਹ ਪਾਠਕ ਸਾਹਿਬ ਤੇ ਹੁਣ ਮੈਨੂੰ ਲੱਗਦਾ ਕਿ ਪਾਠਕ ਪਾ ਕੇ ਰਹੂਗੇ। ਇਹ ਵੇਖੋ, ਇਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ ਨਾ, ਉਹ ਇਸ ਮੱਦੇ ਨਜ਼ਰ ਦਿੱਤਾ ਆ ਕਿ ਹਰਿਆਣੇ 'ਚ ਵੀ ਰਹਿ ਜਾਵੇ ਸਾਡੀ, ਪੰਜਾਬ 'ਚ ਅੱਧੀ ਉਧਰ ਤੇ ਅੱਧੀ ਉਧਰ ਦੀ ਗੱਲ। ਅਸਲ 'ਚ ਇਹ ਜਦੋਂ ਬੋਲ ਰਹੇ ਸਨ SYL ਤੇ ਹਰਿਆਣੇ 'ਚ, ਤੇ ਇਹ ਕਹਿੰਦੇ ਕਿ ਵੇਖੋ ਇਹਦੇ ਤੇ ਹੋ ਰਹੀ ਆ ਰਾਜਨੀਤੀ ਦਹਾਕਿਆਂ ਤੋਂ। ਜਦੋਂ ਇਲੈਕਸ਼ਨ ਹੁੰਦਾ ਉਦੋਂ ਇਹ ਮੁੱਦਾ ਕੱਢ ਲੈਂਦੇ ਆ। ਅੱਗੇ ਪਿੱਛੇ ਪਹਿਲਾਂ ਭਾਜਪਾ ਦੀ ਵੀ ਤਿੰਨਾਂ ਥਾਵਾਂ ਤੇ ਸਰਕਾਰ ਰਹੀ ਆ, ਕਾਂਗਰਸ ਦੀ ਵੀ ਰਹੀ ਆ, ਇਹਨਾਂ ਨੇ ਹੱਲ ਕਿਉਂ ਨਹੀਂ ਕੀਤਾ? ਤੇ ਸਾਡਾ ਸਪਸ਼ਟ ਸਟੈਂਡ ਆ ਕਿ ਜੋ ਹਰਿਆਣੇ ਦਾ ਹੱਕ ਆ ਉਹ ਉਹਨਾਂ ਨੂੰ ਮਿਲਣਾ ਚਾਹੀਦਾ, ਜੋ ਪੰਜਾਬ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ। ਹੁਣ ਇੱਥੇ ਆ ਕੇ ਬੜਾ ਵੱਡਾ ਇੱਕ ਸਵਾਲ ਪੈਦਾ ਹੋ ਜਾਂਦਾ ਕਿ ਹੱਕ ਤੈਅ ਕਿਸ ਨੇ ਕਰਨਾ ਹੈ? ਤੁਹਾਡੀ ਨਜ਼ਰ 'ਚ ਹੱਕ ਕਿਸ ਦਾ? ਪਹਿਲਾਂ ਇਹ ਵੇਖੋ ਨਾ। ਜੀ ਰਾਜ ਸਭਾ ਦੇ ਮੈਂਬਰ ਹੋ ਤੁਸੀਂ ਪੰਜਾਬ ਤੋਂ, ਤੇ ਗੱਲਾਂ ਪਈ ਕਿਹੜੀਆਂ ਕਰਦੇ ਜੇ ਤੁਸੀਂ? ਪਹਿਲਾਂ ਘੱਟੋ ਘੱਟ ਤੁਸੀਂ ਤੇ ਪੰਜਾਬ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਉਦੋਂ ਇਸੇ ਕਰਕੇ ਇਹਨਾਂ ਗੱਲਾਂ ਕਰਕੇ ਤਾਂ ਕਹਿੰਦੇ ਸਾਂ, ਉਦੋਂ ਇਹਨਾਂ ਦੇ ਬੰਦੇ ਬੜਾ ਟੁੱਟ ਕੇ ਪੈਂਦੇ, ਇੱਥੇ ਵੀ ਆ ਜਾਂਦੇ ਨੇ ਕਈ ਵਾਰ, ਤੁਹਾਡੇ ਕਮੈਂਟਾਂ 'ਚ ਥੱਲੇ ਵੀ ਆ ਜਾਂਦੇ ਆ। ਤੇ ਇਹੋ ਜਿਹੇ ਮੌਕਿਆਂ ਤੇ ਦਿਆ ਕਰੋ ਸੱਦਾ ਉਹਨਾਂ ਨੂੰ। ਤੇ ਉਦੋਂ ਵੀ ਇਹ ਚੀਕਾਂ ਮਾਰਦੇ ਸੀ ਕਿ ਚੰਗੇ ਬੰਦੇ ਚਾਹੀਦੇ ਨੇ, ਚੰਗੇ ਬੰਦੇ ਚਾਹੀਦੇ ਆ। ਅਸੀਂ ਕਹਿੰਦੇ ਚੰਗੇ ਬੰਦੇ ਹੋਣੇ ਚਾਹੀਦੇ, ਪਰ ਪੰਜਾਬ ਪ੍ਰਸਤ ਹੋਣੇ ਚਾਹੀਦੇ ਆ, ਪੰਜਾਬ ਦੇ ਇਤਿਹਾਸ ਤੋਂ ਵਾਕਫ ਹੋਣੇ ਚਾਹੀਦੇ, ਪੰਜਾਬ ਦੇ ਹੱਕਾਂ ਦੀ ਜਾਣਕਾਰੀ ਰੱਖਦੇ ਹੋਣੇ ਚਾਹੀਦੇ ਆ। ਜੀ ਇਹ ਥੋੜੀ ਹੈ ਕਿ ਉੱਠ ਕੇ ਜੇ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ। ਹੁਣ ਹੱਕ ਤੇ ਪਹਿਲਾਂ ਤੁਸੀਂ, ਤੁਹਾਡੀ ਨਜ਼ਰ 'ਚ, ਚਲੋ ਠੀਕ ਹੈ ਤੁਸੀਂ ਰਾਜਨੀਤੀ ਕਰਨੀ ਆ, ਤੁਹਾਡੀ ਨਜ਼ਰ 'ਚ ਪੰਜਾਬ ਦੇ ਨੁਮਾਇੰਦੇ ਦੇ ਤੌਰ ਤੇ ਇਹ ਦੱਸੋ ਕਿ ਹੱਕ ਕਿਹਦਾ ਬਣਦਾ? ਜੀ ਐਂ ਤਾਂ ਫਿਰ ਤੁਸੀਂ ਰਾਜਸਥਾਨ 'ਚ ਵੀ ਖੜ ਕੇ ਕਹਿ ਦਿੰਦੇ ਹੋ ਕਿ ਰਾਜਸਥਾਨ ਨੂੰ ਰਾਜਸਥਾਨ ਦਾ ਹੱਕ ਦਵਾਵਾਂਗੇ। ਮਾਨ ਸਾਹਿਬ ਕਹਿ ਕੇ ਆਈ ਨਾ ਜੀ ਕਿ ਮੈਂ ਅੱਗੇ ਕਦੇ ਇੰਨਾ ਪਾਣੀ ਆਇਆ ਨਹੀਂ ਸੀਗਾ, ਵੇਲੇ ਨਾਲ ਮੈਂ ਛਡਾਇਆ ਪਾਣੀ। ਪਰ ਗੱਲ ਤੇ ਇਹ ਹੈ ਕਿ ਕੋਈ ਸਾਡੇ 'ਚ ਗੜ੍ਹਸਾਵਾ ਲੀਡਰ ਹੈਗਾ ਆ ਜਿਹੜਾ ਇਹ ਕਵੇ ਕਿ ਬਈ ਹੱਕ ਬਣਦਾ ਹੀ ਨਹੀਂ ਹੈ, ਤੇ ਹੱਕ ਦੀ ਗੱਲ ਕਿੱਥੋਂ ਆ ਗਈ? ਜਦੋਂ ਤੁਸੀਂ ਇਹੋ ਗੱਲ ਕਹੋਗੇ ਤੇ ਇਹੋ ਜਿਹਾ ਤੁਸੀਂ ਪੱਖ ਸੁਪਰੀਮ ਕੋਰਟ 'ਚ ਰੱਖੋਗੇ, ਤੁਸੀਂ ਉੱਥੇ ਵੀ ਸ਼ਾਇਦ ਇਹੀ ਕਹਿਣਾ ਕਿ ਹਾਂ ਜੀ ਠੀਕ ਹੈ, ਬਣਦਾ ਹੱਕ ਇਹਨਾਂ ਨੂੰ ਦਿੱਤਾ ਜਾਣਾ ਚਾਹੀਦਾ, ਬਣਦਾ ਹੱਕ ਸਾਡੇ ਕੋਲ ਹੋਣਾ ਚਾਹੀਦਾ। ਇੱਥੇ ਆ ਕੇ ਤੁਸੀਂ ਕਹਿ ਦਿੰਦੇ ਹੋ ਕਿ ਪੰਜਾਬ ਕੋਲ ਤੇ ਆਪਦੇ ਜੋਗਾ ਪਾਣੀ ਹੈ ਨਹੀਂਗਾ, ਉੱਥੇ ਜਾ ਕੇ ਤੁਸੀਂ ਕਹਿ ਦਿੰਦੇ ਹੋ ਕਿ ਹਰਿਆਣਾ ਪਾਣੀ ਲੈ ਕੇ ਛੱਡੂਗਾ। ਇਸ ਤਰ੍ਹਾਂ ਤੇ ਗੱਲ ਨਹੀਂ ਚੱਲਦੀ। ਠੀਕ ਆ, ਇਕਾਈ ਦਾ ਹਿਸਾਬ ਹੈ, ਹਰਿਆਣੇ ਦੀ ਆਮ ਆਦਮੀ ਪਾਰਟੀ ਦੀ ਇਕਾਈ ਦੀ ਜਿਹੜੀ ਆ ਮੰਗ ਹੋ ਸਕਦੀ, ਪੰਜਾਬ ਦੀ ਇਕਾਈ ਆਪਣੇ ਪੱਧਰ ਤੇ ਆਪਣਾ ਸਟੈਂਡ ਹੋਲਡ ਰੱਖ ਸਕਦੀ ਹੈ। ਪਰ ਇੱਕ ਬੰਦਾ ਪੰਜਾਬ ਨੇ ਜਿਸ ਨੂੰ ਮਾਨ ਸਨਮਾਨ ਦਿੱਤਾ ਹੈ, ਰਾਜ ਸਭਾ ਮੈਂਬਰ ਬਣਾਇਆ, ਉਹ ਉੱਠ ਕੇ ਤੇ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਤਾਂ ਮੇਰੇ ਖਿਆਲ ਦੇ ਨਾਲ ਦੋਗਲਾਪਨ ਆ। ਜਾਂ ਤੇ ਤੁਸੀਂ ਸਿੱਧਾ ਕਹੋ ਕਿ ਪਾਣੀ ਇਹਨਾਂ ਨੂੰ ਮਿਲਣਾ ਚਾਹੀਦਾ, ਤੇ ਜਾਂ ਤੁਸੀਂ ਕਹੋ ਕਿ ਪੰਜਾਬ ਤੇ ਪਾਣੀ ਤੇ ਹੱਕ ਹੀ ਨਹੀਂ ਬਣਦਾ ਇਹਨਾਂ ਦਾ। ਇਹ ਤਾਂ ਜਿਹੜਾ ਆ ਰਿਹਾ ਵੀ ਚਲੋ ਉਹਨਾਂ ਦੀ ਭਲਮਾਨਸ ਸੀਗੀ ਉਸ ਟਾਈਮ, ਤੇ ਕੰਮ ਚੱਲੀ ਜਾਂਦਾ। ਗੱਲ ਹੱਕ ਦੀ ਆ। ਅਸੀਂ ਨਹੀਂ ਕਹਿੰਦੇ ਕਿ ਕੋਈ ਧਰਿਆਇਆ ਮਰੇ, ਅਸੀਂ ਨਹੀਂ ਕਹਿੰਦੇ ਕਿ ਕਿਸੇ ਦੀ ਖੇਤੀ ਪ੍ਰਭਾਵਿਤ ਹੋਵੇ। ਜੇ ਵਾਫਰ ਪਾਣੀ ਆ ਤੇ ਕੋਈ ਗੱਲ ਨਹੀਂ ਹੈ,
ਜਾਂ ਜੋ ਹੁਣ ਉਹ ਲੰਘ ਰਿਹਾ ਤਾਂ ਉਹ ਤਾਂ ਲੰਘ ਹੀ ਰਿਹਾ ਨਾ, ਪਰ ਗੱਲ ਆ ਹੱਕ ਹਕੂਕ ਦੀ ਤੇ ਇਮਾਨਦਾਰੀ ਨਾਲ ਕਰੋ ਨਾ। ਜੀ ਕਿ ਇੱਕ ਪਾਸੇ ਤੁਸੀਂ ਬੈਸਾਂ ਰੱਖੀ ਬੈਠੇ ਜੇ ਯਾਰ, ਇੱਕ ਪਾਸੇ ਤੁਹਾਡੀ ਇੱਥੋਂ ਦੇ ਇੱਕ ਐਮਐਲਏ ਦੀ ਕੋਠੀ 'ਚ ਅਸ਼ੋਕ ਤਵਰ ਪ੍ਰੈਸ ਕਾਨਫਰੰਸ ਕਰ ਜਾਂਦਾ ਤੇ ਕਹਿ ਦਿੰਦਾ ਆ ਕਿ ਸਾਡੀ ਸਰਕਾਰ ਆ ਲੈਣ ਦਿਓ, ਪਾਣੀ ਵੇਖਿਓ ਕਿਵੇਂ ਜਾਂਦਾ। ਮਤਲਬ ਕਿ ਪੰਜਾਬ ਦੀ ਕੋਠੀ, ਸਾਡਾ ਹੀ ਸਿਰ, ਸਾਡੀਆਂ ਹੀ ਜੁੱਤੀਆਂ, ਖਾਈ ਚਲੋ ਬਈ। ਜੁੱਤੀ ਫੜਾਈ ਕਿੰਨੇ ਇਹਨਾਂ ਦੇ ਹੱਥ 'ਚ, ਖਾਈ ਚਲੋ ਹੁਣ ਸਿਰ ਅੱਗੇ ਕਰਕੇ, ਹੁਣ ਜੀ ਤਗੜੇ ਹੋ ਕੇ ਵਿੱਚ ਡਾਈ ਰੱਖੋ। ਜੀ ਜੀ ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਡਿਸਮਿਸ ਇੰਸਪੈਕਟਰ ਨਵਦੀਪ ਦੀ। ਹਾਈ ਕੋਰਟ ਨੇ ਇਹਨੂੰ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਹੈ। ਉਹੀ ਇੰਸਪੈਕਟਰ ਨਾ ਜਿਹਦੇ ਕਰਕੇ 2 ਭਰਾ ਸ਼ਾਇਦ ਛਾਲਾਂ ਮਾਰ ਗਏ ਸੀ ਦਰਿਆ ਦੇ ਵਿੱਚ ਜੀ। ਹਾਂਜੀ, ਸੁਸਾਈਡ ਕਰ ਗਿਆ ਸਨ। ਸੁਸਾਈਡ ਕਰਕੇ, ਇੱਕ ਦੀ ਲਾਸ਼ ਤੇ ਲੱਭੀ ਹੋਈ ਨਹੀਂ। ਜੀ ਇਹਦੀ ਵਾਈਫ ਵੀ ਆਈ ਸੀਗੀ, ਉਹ ਭੈਣ ਜੀ ਵੀ ਆ ਕੇ ਕਾਫੀ ਸਫਾਈਆਂ ਦਿੰਦੀ ਰਹੀ, ਪਰ ਗੱਲ ਇਹ ਆ ਕਿ ਜੋ ਇਸਨੇ ਕੀਤਾ, ਜੋ ਦੋਸ਼ ਨੇ, ਉਹ ਏਡੇ ਦੋਸ਼ ਹੌਲੇ ਦੋਸ਼ ਨਹੀਂ ਹੈਗੇ ਕਿ ਜ਼ਮਾਨਤ ਮਿਲ ਜਾਏਗੀ। ਅੱਜ ਵੀ ਹਾਈ ਕੋਰਟ ਨੇ, ਕਿਉਂਕਿ ਉੱਥੇ ਮੈਨੂੰ ਦੱਸ ਰਿਹਾ ਸੀ ਕੋਈ ਸੋਰਸ ਮੇਰਾ, ਜਦੋਂ ਇਹ ਸੁਣਵਾਈ ਹੋਈ ਆ, ਇੱਕ ਵਾਰੀ ਜ਼ਮਾਨਤ ਮਿਲ ਚੱਲੀ ਸੀਗੀ, ਜ਼ਮਾਨਤ ਮਿਲ ਚੱਲੀ ਸੀਗੀ, ਪਰ ਜੱਜ ਨੇ ਐਨ ਮੌਕੇ ਤੇ ਸੋਚ ਕੇ ਕਿਹਾ ਕਿ ਨਹੀਂ, ਇਹਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਤਾਂ ਤੁਸੀਂ ਦੇਖੋ ਕਿ ਮਤਲਬ ਕਈ ਵਾਰੀ ਕੀ ਹੁੰਦਾ ਕਿ ਕੋਰਟ ਪਹਿਲਾਂ ਤਾਂ ਆਮ ਰੂਟੀਨ ਦੇ ਵਿੱਚ ਕਿਸੇ ਚੀਜ਼ ਨੂੰ ਦੇਖਦੀ ਹੈ ਕਿ ਹਾਂ ਧਾਰਾ ਇਹ ਆ ਫਲਾਂ, ਪਰ ਜਦੋਂ ਦੇਖਦੀ ਹੈ ਕਿ ਇਹਦੇ ਵਿੱਚ ਇੰਸਪੈਕਟਰ ਹੈ, ਇਹਦੇ ਵਿੱਚ 2 ਸਕੇ ਭਰਾਵਾਂ ਦੀ ਮੌਤ ਹੋਈ ਹੈ, ਖੁਦਕੁਸ਼ੀ ਹੋਈ ਹੈ, ਤਾਂ ਉਹਨਾਂ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਸੋ ਸਰਕਾਰੀ ਨੌਕਰੀ ਤੋਂ ਡਿਸਮਿਸ ਹੈ ਨਵਦੀਪ ਸਿੰਘ। ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਹੈ ਤੇ ਹੁਣ ਇਹ ਜ਼ਮਾਨਤ ਜਿਹੜੀ ਆ ਉਹ ਲਾਏਗਾ ਸੁਪਰੀਮ ਕੋਰਟ ਦੇ ਵਿੱਚ। ਪਰ ਗੱਲ ਤੇ ਫਿਰ ਉਹੀ ਹੈ ਨਾ ਕਿ ਪਰਚਾ 306 ਦਾ ਹੋਇਆ, 34 ਆਈਪੀਸੀ ਦਾ ਹੋਇਆ, ਪਰ ਫਰਾਰ ਐਸਐਚਓ ਨਵਦੀਪ ਸਿੰਘ ਹੈ ਕਿੱਥੇ? ਫਿਰ ਗੱਲ ਉੱਥੇ ਆ ਜਾਏਗੀ ਤੇ ਮਨਪ੍ਰੀਤ ਬਾਦਲ, ਰਾਜਜੀਤ, ਭਰਤਿੰਦਰ ਸਿੰਘ ਚਾਹਲ, ਆ ਨਵਦੀਪ, ਵਾਹ ਹੋ ਸਕਦਾ ਕਿ ਹਫ਼ਤੇ 5 ਦਿਨਾਂ ਨੂੰ ਆਪਾਂ ਕੋਈ ਹੋਰ ਖਬਰ ਕਰ ਰਹੇ ਹੋਈਏ ਤੇ ਉਹਦਾ ਵੀ ਚੇਤਾ ਆ ਜਾਏ ਪ੍ਰਵੀਨ ਨੂੰ ਕਿ ਹਾਂਜੀ ਇੱਕ ਆ ਵੀ ਰਹਿੰਦਾ ਜੀ ਜੀ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਬੰਦੇ ਜਾਂਦੇ ਕਿੱਥੇ, ਇਹਨਾਂ ਨੂੰ ਤੁਸੀਂ ਵੇਲੇ ਸਿਰ ਫੜ ਕਿਉਂ ਨਹੀਂ ਦੇ ਸਕਦੇ? ਜੀ ਗੱਲ ਤੇ ਇਹ ਹੈ ਨਾ ਕਿ ਜੇ ਇੰਨਾ ਵੱਡਾ ਆਫੈਂਸ ਹੈ ਕਿਸੇ ਦਾ, ਗੁਨਾਹ ਹੈ ਕਿਸੇ ਦਾ, ਕਿ ਕੋਰਟ ਉਹਨੂੰ ਜ਼ਮਾਨਤ ਦੇ ਕਾਬਿਲ ਨਹੀਂ ਸਮਝ ਰਹੀ ਤੇ ਉਹ ਵੀ ਹਾਈ ਕੋਰਟ, ਪਰ ਤੁਸੀਂ ਉਸ ਨੂੰ ਫੜ ਨਹੀਂ ਜੇ ਸਕਦੇ, ਤਾਂ ਫਿਰ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਪੈਦਾ ਹੁੰਦੇ ਆ। ਤਾਂ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਨਵਦੀਪ ਨੂੰ। ਤਾਂ ਹੁਣ ਇੱਕੋ ਆਪਸ਼ਨ ਹੈ ਕਿ ਸੁਪਰੀਮ ਕੋਰਟ ਦਾ ਰੁਖ ਕੀਤਾ ਜਾਵੇ ਜਾਂ ਦੂਸਰੀ ਬੈਂਚ ਦੇ ਕੋਲ ਜਾਇਆ ਜਾਵੇ। ਫਿਲਹਾਲ ਇਹ ਵੇਖਣਾ ਹੋਏਗਾ ਕਿ ਕੀ ਇਹ ਇਸ ਦਰਮਿਆਨ ਉਹਨੂੰ ਫੜ ਪਾਉਂਦੇ ਆ ਕਿ ਨਹੀਂ। ਜੀ ਜੀ। ਮਿੰਟੂ ਜੀ, ਹਾਈ ਕੋਰਟ ਆਪਾਂ ਕੱਲ ਜ਼ਿਕਰ ਕਰਕੇ ਹਟੇ, ਸ਼ਾਇਦ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ, ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਹਾਈ ਕੋਰਟ ਨੇ ਕਾਫੀ ਲੋਕਾਂ ਨੂੰ, ਰਾਜੀਤ ਹੁੰਦਲ ਨੂੰ ਵੀ ਹਾਈ ਕੋਰਟ ਦੇ ਵਿੱਚੋਂ ਮਿਲੀ ਹੈ ਜ਼ਮਾਨਤ ਜੀ, ਮਨਪ੍ਰੀਤ ਬਾਦਲ ਨੂੰ ਵੀ ਸ਼ਾਇਦ ਨਹੀਂ, ਸੁਪਰੀਮ ਕੋਰਟ ਤੋਂ ਸੌਰੀ ਜੀ ਜੀ। ਰਾਜੀਤ ਨੂੰ ਸੁਪਰੀਮ ਕੋਰਟ ਤੋਂ ਮਿਲੀ ਸੀਗੀ, ਪਰ ਫਿਰ ਹੋਇਆ ਕੀ ਸੀਗਾ ਕਿ ਇੱਕ ਦੂਸਰੇ ਮਾਮਲੇ ਦੇ ਵਿੱਚ ਜਿਹੜਾ ਆਮਦਨ ਤੋਂ ਜਾਇਦਾਦ ਵਾਲਾ ਸੀਗਾ, ਵੱਧ ਵਾਲਾ, ਉਹਦੇ ਚ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਜੀ। ਜਿਹੜਾ ਡਰੱਗ ਵਾਲਾ ਮਾਮਲਾ ਸੀ, ਉਹ ਮੇਨ ਜਿਹੜਾ ਸੀ, ਉਹ ਸੁਪਰੀਮ ਕੋਰਟ ਚੋਂ ਰਾਹਤ ਲੈ ਕੇ ਆਇਆ ਸੀ। ਕਮਾਲ ਦੀ ਗੱਲ ਹੈ, ਇਹ ਜਾ ਕੇ ਉੱਥੇ ਕੋਈ ਸਰਕਾਰ ਦਾ ਵਕੀਲ ਕਹਿੰਦੇ ਨਹੀਂਗਾ ਜੀ ਇਹ ਪੁੱਛ ਪੜਤਾਲ ਚ ਤਾਂ ਸ਼ਾਮਲ ਨਹੀਂ ਹੋ ਰਹੇ ਤੇ ਤੁਸੀਂ ਇਹਨਾਂ ਨੂੰ ਜ਼ਮਾਨਤਾਂ ਦੇ ਰਹੇ? ਨਹੀਂ, ਪੁੱਛ ਪੜਤਾਲ ਚ ਨਹੀਂ ਏਦਾਂ ਹੁੰਦਾ ਹੈ ਪ੍ਰਵੀਨ ਜੀ ਕਿ ਪੁੱਛ ਪੜਤਾਲ ਜਦੋਂ ਜ਼ਮਾਨਤ ਦਿੱਤੀ ਜਾਂਦੀ ਹੈ, ਫਿਰ ਨਾਲ ਇਹ ਸ਼ਰਤ ਰੱਖ ਦਿੱਤੀ ਜਾਂਦੀ ਹੈ ਕਿ ਤੁਸੀਂ ਪੁੱਛ ਪੜਤਾਲ ਚ ਸ਼ਾਮਲ ਹੋਵੋ। ਠੀਕ ਹੈ, ਉਹਦੇ ਤੋਂ ਕੋਈ ਰਾਹਤ ਨਹੀਂ ਦਿੱਤੀ ਜਾ ਸਕਦੀ। ਉਹ ਜਦੋਂ ਬੇਲ ਆਰਡਰ ਹੁੰਦਾ ਹੈ, ਉਹਦੇ ਨਾਲ ਇੱਕ ਕੰਡੀਸ਼ਨ ਪਾ ਦਿੱਤੀ ਜਾਂਦੀ ਹੈ ਕਿ ਜਿੱਥੇ ਵੀ ਤੁਹਾਨੂੰ ਬੁਲਾਇਆ ਜਾਏਗਾ ਤੁਹਾਨੂੰ ਜਾਣਾ ਪੈਣਾ। ਹਾਂਜੀ, ਹੁੰਦਲ ਦੇ ਮਾਮਲੇ ਚ ਇਹ ਜਿਹੜਾ ਰਾਜੀਤ ਸੀਗਾ, ਇਹਨੂੰ ਕਿਹਾ ਗਿਆ ਸੀ ਕਿ 10 ਦਿਨ ਤੁਸੀਂ ਲਗਾਤਾਰ ਇਨਵੈਸਟੀਗੇਸ਼ਨ ਚ ਸ਼ਾਮਲ ਹੋਣਾ, ਪਰ ਰੌਲਾ ਇਹ ਸੀ ਕਿ ਮੀਨਵਾਈਲ ਇਹਦਾ ਦੂਜਾ ਮਾਮਲਾ ਕੱਢ ਲਿਆ, ਤਾਂ ਫਿਰ ਇਹਦੇ ਕੋਲ ਇੱਕ ਆਰਗੂਮੈਂਟ ਤੇ ਹੈਗਾ ਨਾ ਕਿ ਜੀ ਹੁਣ ਮੈਨੂੰ ਉਧਰ ਖਤਰਾ ਤੇ ਮੈਂ ਉਹਦੇ ਵਾਸਤੇ ਵੀ ਮੈਨੂੰ ਰਾਹਤ ਚਾਹੀਦੀ ਆ, ਤਾਂ ਹੁਣ ਉਹ ਇਨਵੈਸਟੀਗੇਸ਼ਨ ਜੁਆਇਨ ਕਰ ਲੈ। ਜੀ ਜੀ। ਉਹ ਇਨਵੈਸਟੀਗੇਸ਼ਨ ਚਾਹੇ ਮੰਨ ਲਓ ਕੱਲ ਨੂੰ ਫਰਜ਼ ਕਰੋ ਕਿਸੇ ਵੀ ਬੰਦੇ ਤੇ, ਕੋਈ ਕਿਸੇ ਵੀ ਅਹੁਦੇ ਤੋਂ, ਚਾਹੇ ਭਗਵੰਤ ਮਾਨ ਵੀ ਹੈ, ਹਾਂਜੀ, ਜੇ ਮੰਨ ਲਓ ਸਾਬਕਾ ਹੋ ਜਾਂਦੇ ਨੇ, ਕਿਸੇ ਚੱਕਰ ਚ ਇਸ ਤਰ੍ਹਾਂ ਫਸ ਜਾਂਦੇ ਆ, ਇੰਟਰਮ ਬੇਲ ਉਹਨਾਂ ਨੂੰ ਵੀ ਮਿਲਦੀ ਆ, ਤਦ ਵੀ ਉਹਨਾਂ ਨੂੰ ਇਨਵੈਸਟੀਗੇਸ਼ਨ ਤੋਂ ਰਾਹਤ ਨਹੀਂ ਮਿਲ ਸਕਦੀ, ਕਿਉਂਕਿ ਜਿਵੇਂ ਤੁਸੀਂ ਪੜ੍ਹਿਆ ਹੋਣਾ ਭਾਰਤੀ, ਜਦੋਂ ਤੁਸੀਂ ਪੋਲਿਟਿਕਸ ਪੜ੍ਹੀ ਹੋਏਗੀ ਸਕੂਲ ਚ, ਕਾਲਜ ਚ, ਤਾਂ ਇਹਨਾਂ ਸੈਪਰੇਸ਼ਨ
ਹੂੰ ਪਾਵਰਾਂ ਦੀ ਜਿਹੜੀ ਆਪਣੀ ਸੈਪਰੇਸ਼ਨ ਆ, ਤਾਂ ਉਹ ਅਧਿਕਾਰ ਖੇਤਰ ਜਿਹੜਾ, ਤਾਂ ਉਹ ਪੁਲਿਸ ਦਾ ਅਧਿਕਾਰ ਖੇਤਰ ਜਿਹੜਾ ਹੈ ਉਹ ਇਨਵੈਸਟੀਗੇਸ਼ਨ ਵਾਲਾ ਹੂੰ ਤੇ ਉਹਨਾਂ ਦਾ ਬੇਲ ਦੇਣ ਵਾਲਾ ਹੈ। ਸਮਝ ਗਏ ਨਾ? ਹਾਂਜੀ ਤਾਂ ਹਾਂਜੀ ਦੋਨਾਂ ਦਾ ਵੀ ਉਹ ਚੱਲਦੇ ਰਹੇ। ਜੀ ਜੀ। ਤੇ ਟਰਾਈਡੈਂਟ ਗਰੁੱਪ ਦੇ ਕਹਿੰਦੇ ਸਾਰੇ ਟਿਕਾਣਿਆਂ ਤੇ ਇਨਕਮ ਟੈਕਸ ਦੀ ਰੇਡ ਪਈ ਹੈ ਜੀ। ਹਾਂਜੀ, ਟਰਾਈਡੈਂਟ ਵਾਲੇ ਜਿਹੜੇ ਆ ਤੁਹਾਨੂੰ ਪਤਾ ਹੀ ਆ, ਬੜੇ ਇਹ ਵੀ ਪਹੁੰਚੇ ਹੋਏ ਖਿਡਾਰੀ ਨੇ ਟਰਾਈਡੈਂਟ ਵਾਲੇ। ਹੂੰ ਲੁਧਿਆਣਾ, ਬਰਨਾਲਾ, ਇਹਨਾਂ ਦਾ ਚੰਗਾ ਕਾਰੋਬਾਰ ਆ। ਤੇ ਸੁਰੱਖਿਆ ਵਾਸਤੇ ਤੁਸੀਂ ਵੇਖੋ ਕਿ ਨੀਮ ਫੌਜੀ ਦਸਤੇ ਆਉਂਦੇ ਨੇ ਅੱਜ ਕੱਲ ਇਹਨਾਂ ਦੇ ਨਾਲ, ਜਦੋਂ ਕੇਂਦਰੀ ਏਜੰਸੀਆਂ ਆਉਂਦੀਆਂ ਨੇ। ਤੇ ਇਹ ਜਿਹੜੇ ਟਰਾਈਡੈਂਟ ਵਾਲੇ ਆ, ਤੁਹਾਨੂੰ ਪਤਾ ਹੀ ਹੋਣਾ, ਟਰਾਈਡੈਂਟ ਦਾ ਕਿਤੇ ਨਾ ਕਿਤੇ ਤੌਲੀਆ ਕਿਸੇ ਨੇ ਵਰਤਿਆ ਹੋਏਗਾ। ਸੋ ਧਾਗਾ, ਘਰੇਲੂ ਟੈਕਸਟਾਈਲ, ਕਾਗਜ਼, ਸਟੇਸ਼ਨਰੀ, ਰਸਾਇਣ, ਬਹੁਤ ਜ਼ਿਆਦਾ ਹੋਰ ਵੀ ਹੈ। ਟਰਾਈਡੈਂਟ ਇੱਕ ਬਹੁਤ ਵੱਡਾ ਉਦਯੋਗਿਕ ਗਰੁੱਪ ਹੈ ਆਪਣੇ ਪੰਜਾਬ ਵਿੱਚ ਜੀ। ਤੇ ਇਹਨਾਂ ਦੀ ਸਾਰੀਆਂ ਸਰਕਾਰਾਂ ਦੇ ਨਾਲ ਹੀ ਸੈਟਿੰਗ ਰਹੀ ਆ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ, ਚਾਹੇ ਅਕਾਲੀ ਦਲ, ਤੇ ਚਾਹੇ ਹੁਣ ਆਮ ਆਦਮੀ ਪਾਰਟੀ, ਇਹਨਾਂ ਦੀ ਬੱਲੇ ਬੱਲੇ ਹੀ ਰਹਿੰਦੀ ਆ। ਐਸਾ ਬੋਲਦਾ ਨਾ ਭਾਇਆ। ਸੋ ਗੱਲ ਇਹ ਆ ਕਿ ਹੁਣ ਸਾਰਿਆਂ ਨਾਲ ਗੁੱਡਵੈਲ ਆ ਤੇ ਭਾਜਪਾ ਵਾਲੇ ਸੋਚਦੇ ਨੇ ਯਾਰ ਸਾਡੇ ਨਾਲ ਕਿਉਂ ਅੜੀਆਂ ਨੇ ਥੋੜੀਆਂ, ਤਾਂ ਇਹ ਵੀ ਹੋ ਸਕਦਾ। ਸੋ ਇਹਦੇ ਵਿੱਚ ਅਧਿਕਾਰੀ ਕਾਫੀ ਵੱਡੀ ਗਿਣਤੀ 'ਚ ਸ਼ਾਮਲ ਸੀਗੇ ਜਿਹੜੀ ਛਾਪੇਮਾਰੀ ਹੋਈ ਆ। ਤੇ ਇਹ ਤੇ ਵੈਸੇ ਰੈਪੀਟੀਸ਼ਨ ਹੀ ਹੁੰਦਾ, ਜੇ ਆਪਾਂ ਕਹੀਏ ਕਿ ਉਹਨਾਂ ਨੇ ਲਾਗੇ ਕਿਸੇ ਨੂੰ ਜਾਣ ਨਹੀਂ ਦੇਣਾ ਹੁੰਦਾ, ਕੋਈ ਉਹਨਾਂ ਨੇ ਪੁਖਤਾ ਤੌਰ ਤੇ ਜਾਣਕਾਰੀ ਨਹੀਂ ਦੇਣੀ ਹੁੰਦੀ ਕਿ ਕੀ ਮੁਆਮਲਾ ਹੈ। ਬਸ ਸਿਰਫ ਤੇ ਸਿਰਫ ਛਾਪੇਮਾਰੀ ਕਰਨੀ ਆ, ਕਾਗਜ਼ ਖੰਗਾਲਣੇ ਆ ਤੇ ਉਸ ਤੋਂ ਬਾਅਦ ਰਵਾਨਗੀ ਪਾ ਦੇਣੀ ਆ। ਹਾਲੇ ਤੱਕ ਸਾਫ਼ ਨਹੀਂ ਹੋਇਆ ਕਿ ਕੀ ਕੁਝ ਹੋਇਆ, ਪਰ ਕਈ ਵਾਰ ਕੀ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਗਰੁੱਪਾਂ ਤੇ ਜਦੋਂ ਛਾਪੇਮਾਰੀ ਹੁੰਦੀ ਆ, ਹਾਲਾਂਕਿ ਚਲੋ ਠੀਕ ਆ, ਉਦਯੋਗਿਕ ਘਰਾਣਿਆਂ ਦੇ ਪ੍ਰਵੀਨ ਜੀ ਹਿਸਾਬ ਕਿਤਾਬ, ਵਹੀ ਖਾਤੇ ਵੀ ਕਈ ਵਾਰ ਵਿਗੜੇ ਹੋ ਸਕਦੇ ਆ, ਪਰ ਆਪਾਂ ਨੂੰ ਪਤਾ ਹੈ ਕਿ ਜਦੋਂ ਇਹ ਨਰਿੰਦਰ ਮੋਦੀ ਹੋਰਾਂ ਦੀਆਂ ਏਜੰਸੀਆਂ ਇਸ ਤਰ੍ਹਾਂ ਆਉਂਦੀਆਂ ਨੇ ਨਾ, ਤਾਂ ਕਿਤੇ ਨਾ ਕਿਤੇ ਸ਼ੱਕ ਦੀ ਗੁੰਜਾਇਸ਼ ਤੇ ਬਚੀ ਹੁੰਦੀ ਆ। ਹੁਣ ਕਸ਼ਮੀਰ ਦੇ ਵਿੱਚੋਂ ਬੋ ਨਿਕਲੀ ਸੀ ਇੱਕ ਘਪਲੇ ਦੀ ਕਿ 13,000 ਕਰੋੜ ਰੁਪਈਆ ਜਲ ਘਪਲਾ ਹੋ ਗਿਆ ਉੱਥੇ, ਮਤਲਬ ਕਿ ਜੋ ਜਲ ਦੇ ਪ੍ਰਬੰਧ ਕਰਨੇ ਸਨ, ਤੇ ਦੋਸ਼ ਲਾਇਆ ਕਿ IAS ਅਫਸਰ ਨੇ, ਸਗੋਂ ਉਹਦਾ ਤਬਾਦਲਾ ਕਰ ਦਿੱਤਾ ਗਿਆ। ਤਾਂ ਉੱਥੇ ਬੰਦਾ ਪੁੱਛੇ ਕਿ ਏਜੰਸੀਆਂ ਨੂੰ ਕੋਈ ਐਕਸਟਰਾ ਵੀਜ਼ਾ ਲੈਣਾ ਪੈਂਦਾ, ਉਹ ਉੱਥੇ ਘਲਾ ਦਿਓ। ਕਰਨਾਟਕ ਦੇ ਵਿੱਚ ਵੇਖੋ, ਇੱਕ MLC ਦਾ ਮੁੰਡਾ ਹੀ ਕਿੱਡਾ ਤਗੜਾ ਘਪਲਾ ਕਰ ਗਿਆ। ਹਾਂਜੀ। ਤੇ ਉੱਥੇ ਤੁਹਾਡੀਆਂ ਏਜੰਸੀਆਂ ਕਿਉਂ ਨਹੀਂ ਪੁੱਜਦੀਆਂ ਭਾਈ? ਜਿੱਥੇ ਓਪੋਜੀਸ਼ਨ ਦੀਆਂ ਸਰਕਾਰਾਂ ਹੁੰਦੀਆਂ ਨੇ ਉੱਥੇ ਇਹ ਜ਼ਿਆਦਾ ਜਾ ਕੇ ਕਿਉਂ ਛਾਪੇਮਾਰੀ ਕਰਦੀਆਂ? ਖੈਰ, ਇਹ ਹੁਣ ਕੋਈ ਅਫੀਸ਼ੀਅਲੀ ਬਿਆਨ ਦੇਣਗੇ, ਫਿਰ ਆਪਾਂ ਨੂੰ ਪਤਾ ਲੱਗੇਗਾ, ਸਾਫ਼ ਹੋਏਗਾ ਕਿ ਕੀ ਕੁਝ ਹੋਇਆ ਅੱਜ ਦੀ ਡੇਟ ਦੇ ਵਿੱਚ। ਤੇ ਕਹਿੰਦੇ ਟਰਾਂਸਪੋਰਟ ਮੰਤਰੀ ਭੁੱਲਰ ਨੇ ਉੱਤੇ ਖੜ ਕੇ ਕਟਵਾਇਆ ਬਾਦਲਾਂ ਦੀ ਬੱਸ ਦਾ ਚਲਾਨ। ਤੇ ਹੋਰ ਟਲਦੇ ਹੀ ਕਿੱਥੇ ਆ ਮਜਾਲ, ਤੁਹਾਨੂੰ ਪਤਾ ਹੀ ਆ ਬਈ ਇਹ ਪੈ ਜਾਂਦੇ ਨੇ ਮਗਰ। ਅੱਜ ਵੀ ਹੋਏ ਨੇ ਚਲਾਨ, ਕੱਲ ਵੀ ਹੋਏ ਸੀਗੇ। ਤੇ ਇਹਨਾਂ ਨੇ ਮਤਲਬ ਕਿ ਸਰਕਾਰੀ 3 ਬੱਸਾਂ ਉਹ ਵੀ ਭੜਕਾਤੀਆਂ, ਉਹਨਾਂ ਦੇ ਵੀ ਚਲਾਨ ਕਰਵਾਤੇ। ਉਹ ਕਿਸੇ ਹੋਰ ਹੀ ਰੂਟ ਤੇ ਵਗੀਆਂ ਫਿਰਦੀਆਂ ਸੀ। ਕਹਿੰਦੇ ਵੀ ਰੋਕੋ ਇਹਨਾਂ ਨੂੰ, ਵੀ ਰੋਕੋ, ਇਹਨਾਂ ਨੂੰ ਵੀ ਦਿਓ ਜਰਾ ਚਾਹ ਦੇ ਨਾਲ ਬ੍ਰੈਡ। ਉਹਨਾਂ ਦੇ ਵੀ ਚਲਾਨ ਕੱਟ ਦਿੱਤੇ ਆ। ਤੇ ਉਧਰੋਂ ਇੰਡੋ ਕੈਨੇਡੀਅਨ ਸੀਗੀ ਜਿਹੜੀ, ਉਹਨੂੰ ਵੀ ਵਾਲਿਆ, ਕਹਿੰਦੇ ਆ ਜਾਓ ਬਈ, ਤੁਹਾਨੂੰ ਤੇ ਉਡੀਕਦੇ ਰਹੇ ਨੇ, ਆਣ ਮਿਲੋ ਸੱਜਣਾ। ਤੇ ਚਲਾਨ ਉਹਨਾਂ ਦਾ ਵੀ ਕੱਟ ਦਿੱਤਾ ਹੈ। ਪਰ ਗੱਲ ਇਹ ਆ ਕਿ ਚਲੋ 18-19 ਬੱਸਾਂ ਦਾ ਚਲਾਨ ਇਹਨਾਂ ਨੇ ਕਟਾਇਆ ਹੈ, ਉਹ ਠੀਕ ਹੋ ਗਿਆ, ਵਧੀਆ ਹੋ ਗਿਆ। ਇਸ ਤਰ੍ਹਾਂ ਦੀ ਸਖਤੀ ਅੰਮ੍ਰਿਤਸਰ ਦੇ ਵਿੱਚ ਤੇ ਜਲੰਧਰ ਦੇ ਵਿੱਚ ਇਹਨਾਂ ਨੇ ਦਿਖਾਈ ਆ। ਹੁਣ ਸਵਾਲ ਤੇ ਇਹ ਉੱਠਦਾ, ਜਿਸ ਤਰ੍ਹਾਂ ਇਹ ਕਹਿੰਦੇ ਆ ਕਿ ਇੱਕ ਰੂਟ ਕਿਸੇ ਹੋਰ ਬੱਸ ਦਾ ਜੋ ਤੁਰੀ ਕੋਈ ਹੋਰ ਉੱਥੇ ਫਿਰਦੀ ਹੈ, ਕੋਈ ਨਾ ਕੋਈ ਇਸ ਤਰ੍ਹਾਂ ਦੀ ਘਾਟ ਜਿਹੜੀ ਆ ਪਾਈ ਗਈ ਆ। ਦੂਜਾ ਇੰਡੋ ਕੈਨੇਡੀਅਨ ਵਾਲਾ ਜਿਹੜਾ ਮਸਲਾ ਸੀਗਾ ਨਾ, ਉਹ ਇਹਨਾਂ ਨੇ ਕਿਹਾ ਕਿ ਟਿਕਟਾਂ ਕੱਟੀਆਂ ਸਨ ਬਕਾਇਦਾ ਤੌਰ ਤੇ ਸਵਾਰੀਆਂ ਦੀਆਂ। ਤੇ ਇਹ ਤੁਹਾਨੂੰ ਪਤਾ ਹੀ ਆ ਕਿ ਟੂਰਿਸਟ ਪਰਮਿਟ ਤੇ ਜਿਹੜੀ ਵੀ ਬੱਸ ਚੱਲਦੀ ਹੈ ਨਾ, ਸਵਾਰੀਆਂ ਦੀ ਟਿਕਟ ਨਹੀਂ ਕੱਟੀ ਜਾਂਦੀ ਹੁੰਦੀ, ਉਹ ਬੁਕਿੰਗ ਹੁੰਦੀ ਆ। ਤੇ ਬਕਾਇਦਾ ਤੌਰ ਤੇ ਇੱਕ ਲਿਸਟ ਜਿਹੜੀ ਉਹ RTA ਦੇ ਦਫ਼ਤਰ ਦੇ ਵਿੱਚ ਇੱਕ ਦਿਨ ਐਡਵਾਂਸ ਯਾਨੀ ਉਹ ਪਹੁੰਚਣੀ ਜ਼ਰੂਰੀ ਹੁੰਦੀ ਆ। ਤੇ ਗੱਲ ਇਹ ਆ ਕਿ ਇਹਦੇ ਵਿੱਚ ਹੁਣ ਆਪਾਂ ਨੂੰ ਪਤਾ ਹੈ ਕਿ ਸਾਰਾ ਕੁਝ ਇਉਂ ਹੀ ਚੱਲਦਾ ਹੈ ਨਾ। ਇੰਡੋ ਕੈਨੇਡੀਅਨ ਵਾਲੇ 에ਅਰਪੋਰਟ ਤੱਕ ਵੀ ਜਾਂਦੇ ਆ ਤੇ ਇਸ ਤਰ੍ਹਾਂ ਹੀ ਜਾਂਦੇ ਆ, ਸਵਾਰੀਆਂ ਚੁੱਕ ਕੇ ਜਾਂਦੇ ਆ। ਜਦ ਕਿ ਬੁਕਿੰਗ ਦਾ ਮਤਲਬ ਹੁੰਦਾ ਹੈ ਇੱਕ ਥਾਂ ਤੋਂ ਚੱਲਣੀ ਆ ਤੇ ਦੂਸਰੀ ਥਾਂ ਤੇ ਲਾਉਣੀ ਆ ਸਵਾਰੀ। ਤੇ ਇਹਨਾਂ ਨੇ ਚਲਾਨ ਜ਼ਰੂਰ ਕਟਾਇਆ, 16 ਬੱਸਾਂ ਦਾ ਕੱਲ ਕਟਾਇਆ ਸੀ, ਅੱਜ ਵੀ ਕੁਝ ਬੱਸਾਂ ਦਾ ਕਟਾਇਆ। ਪਰ ਗੱਲ ਤੇ ਉੱਥੇ ਦੀ ਉੱਥੇ ਆ ਨਾ,
ਇਹ ਸਾਰਾ ਕੁਝ ਚੱਲ ਤੇ ਰਿਹਾ, ਰੁਕਿਆ ਤੇ ਨਹੀਂ ਨਾ। ਜੀ ਜੀ। ਜਲੰਧਰ ਤੋਂ ਲੁਧਿਆਣੇ ਤੋਂ ਤੇ ਨਜਾਇਜ਼ ਬੱਸਾਂ ਰਾਤ ਨੂੰ ਵਾਧੂ ਚੱਲਦੀਆਂ, ਹੂੰ ਅੰਮ੍ਰਿਤਸਰ ਤੋਂ ਬੱਸਾਂ ਵਾਧੂ ਚੱਲਦੀਆਂ, ਯੂਪੀ ਤੱਕ, ਬਿਹਾਰ ਤੱਕ ਜਾਂਦੀਆਂ ਨੇ ਉਹ ਬੱਸਾਂ। ਈਵਨ ਦੈਟ ਡਬਲ ਡੇਕਰ ਬੱਸ ਜਿਹੜੀ ਹੈ ਉਹ ਆਪਣੇ ਪੰਜਾਬ 'ਚ ਬੈਨ ਆ, ਉਹ ਵੀ ਚੱਲਦੀਆਂ ਨੇ ਰਾਤ ਨੂੰ। ਆ ਸਾਡੇ ਵੱਲੋਂ ਲੰਘਦੀਆਂ ਨੇ ਰਾਜਸਥਾਨ, ਇੱਥੋਂ ਬਾਰਡਰ ਪਾਰ ਕਰਦੀਆਂ ਨੇ, ਹਰਿਆਣਾ ਨੂੰ ਇੱਥੇ ਜਾਂਦੀਆਂ ਨੇ। ਤਾਂ ਗੱਲ ਇਹ ਹੈ ਕਿ ਇਹ ਨਜਾਇਜ਼ ਬੱਸਾਂ ਅੰਮ੍ਰਿਤਸਰ ਤੋਂ, ਲੁਧਿਆਣੇ ਤੋਂ, ਜਲੰਧਰ ਤੋਂ ਬਹੁਤ ਵੱਡੀ ਗਿਣਤੀ 'ਚ ਹੋਰ ਵੀ ਚੱਲਦੀਆਂ। ਤੇ ਇਹ ਤੇ ਅੱਜ ਹੀ ਇਹਨਾਂ ਨੇ ਚੈਕਿੰਗ ਕੀਤੀ ਹੈ ਕਿ ਸ਼ਹਿਰ 'ਚ ਵੇਖ ਲਓ ਕਿ 16 ਬੱਸਾਂ ਉਹਨਾਂ ਦੇ ਚਲਾਨ ਕੱਟੇ ਗਏ ਅੱਜ ਵੀ, ਕੁਛ ਤੇ ਸਮੇਤ ਸਰਕਾਰੀ ਬੱਸਾਂ ਦੇ। ਤੇ ਸਾਰੇ ਪੰਜਾਬ 'ਚ ਕਿੰਨੀਆਂ ਨਜਾਇਜ਼ ਚੱਲਦੀਆਂ ਹੋਣੀਆਂ। ਤੇ ਰਾਤ ਨੂੰ ਉਹ ਦੋਹਰੀ ਛੱਤ ਵਾਲੀਆਂ ਜਾਂ ਜਿਹੜੀਆਂ ਇਸ ਤਰ੍ਹਾਂ ਨਜਾਇਜ਼ ਫਿਕਸ ਕਰਕੇ ਉਹ ਲੈ ਜਾਂਦੇ ਨੇ ਰੇਟ, ਜਿਵੇਂ ਪ੍ਰਵਾਸੀ ਬੁੱਕ ਕਰਾ ਕੇ, ਉਹ ਕਿੰਨੀਆਂ ਹੋਣਗੀਆਂ ਤੁਸੀਂ ਦੇਖ ਲਓ। ਜੀ। ਤੇ ਫਿਰੋਜ਼ਪੁਰ ਦੇ ਵਿੱਚ ਪਟਵਾਰੀਆਂ ਦਾ ਕਹਿੰਦੇ ਬਦਲ ਤਿਆਰ ਹੋ ਰਿਹਾ ਹੋਣਾ। ਦੇਖੋ ਵਾਧੂ ਸਰਕਲ ਜੋ ਛੱਡ ਦਿੱਤੇ ਸਨ ਨਾ ਪਟਵਾਰੀਆਂ ਨੇ, ਹਾਂਜੀ, ਉਹ ਕਹਿੰਦੇ ਕਿ ਬਈ ਪਟਵਾਰੀ ਹੁਣ ਕਿਤੇ ਭੁੱਲੇ ਚੇਤਾ ਮਾਨ ਸਾਹਿਬ, ਨਹੀਂ ਤੇ ਹਰੇਕ ਸਟੇਜ ਤੋਂ ਪਟਵਾਰੀਆਂ ਦਾ ਜ਼ਰੂਰ ਜ਼ਿਕਰ ਕਰਦੇ ਸੀ। ਪਟਵਾਰੀ ਕਹਿੰਦੇ ਸੀਗੇ ਕਿ ਸਾਡਾ ਨਾਂ ਇਹਨਾਂ ਦੀ ਜ਼ੁਬਾਨ ਤੇ ਪੱਕਾ ਹੀ ਹੋ ਗਿਆ, ਵੀ ਬਹੁਤ ਪਿਆਰ ਕਰਦੇ ਸਨ ਜੀ। ਹੁਣ ਜਿਹੜਾ ਇਹ ਹੈਗਾ ਨਾ ਡੀਸੀ ਸਾਹਿਬ ਦਾ ਕਹਿਣਾ ਕਿ ਵੇਖੋ ਜੀ ਅਸੀਂ ਪਟਵਾਰੀਆਂ ਦਾ ਬਦਲ ਤਿਆਰ ਕਰ ਰਹੇ ਹਾਂ, ਇਹ ਫਿਰੋਜ਼ਪੁਰ ਦੇ ਉਹੀ ਧਮਾਨ ਸਾਹਿਬ ਹੈ ਜਿਨ੍ਹਾਂ ਦੀ ਬੀਵੀ ਅਮਰੂਦ ਘਟਾਲੇ ਦੇ ਵਿੱਚ ਸ਼ਾਮਲ ਸੀ। ਇਹ ਬਦਲ ਲੱਭਦੇ। ਹੁਣ ਇਸ ਸਿਸਟਮ ਦੀ ਕਿੱਡੀ ਮਹਾਨਤਾ ਵੇਖੋ ਕਿ ਜਿਨ੍ਹਾਂ ਦੇ ਘਰ ਦੇ ਫਸੇ ਫਿਰਦੇ ਆ ਘੁਟਾਲੇ 'ਚ, ਇਹ ਵੀ ਇੱਕ ਬੜਾ ਵੱਡਾ ਮੁੱਦਾ ਹੈ ਨਾ। ਉਸ ਸਮੇਂ ਤੇ ਇਹ ਵੀ ਉੱਥੇ ਗਮਾਡਾ 'ਚ ਹੁੰਦੇ ਸੀਗੇ ਜਦੋਂ ਸਾਰਾ ਕੁਝ ਹੋਇਆ, ਜਦੋਂ ਐਕਵਾਇਰ ਕੀਤੀ ਗਈ ਜ਼ਮੀਨ, ਇਹ ਤੇ ਗਮਾਡਾ 'ਚ ਸੀਗੇ ਜੀ ਜੀ। ਰੂਜ਼ਮ ਸਾਹਿਬ ਹੈ ਨਾ, ਕਮਾਲ ਦੀਆਂ ਗੱਲਾਂ। ਇਹਨਾਂ ਨੂੰ ਆਪਣੇ ਮਤਲਬ ਕਿ ਇਹ ਨਹੀਂ ਪਤਾ ਕਿ ਮੇਰਾ ਕੋਈ ਘਰ ਦਾ ਜੀਵ ਵੀ ਯਾਰ ਏਦਾਂ ਦਾ ਮਾਰ ਰਿਹਾ ਜੀ। ਪਹਿਲੀ ਪਹਿਲੀ ਗੱਲ ਹੈ। ਤਾਂ ਉਹਨਾਂ ਨੂੰ ਫੇਰ ਵੀ ਉੱਥੇ ਡੀਸੀ ਦੀ ਸੀਟ ਤੇ ਬਿਠਾ ਰੱਖਿਆ। ਇਹ ਸਿਸਟਮ ਦੀ ਮਹਾਨਤਾ ਨਹੀਂ ਤੇ ਹੋਰ ਕੀ ਆ ਦੱਸੋ। ਤੇ ਇਹ ਹੁਣ ਬਦਲ ਤਲਾਸ਼ ਰਹੇ ਆ। ਬਦਲ ਤਲਾਸ਼ ਇਹ ਰਹੇ ਆ ਕਿ ਬਾਈ ਵੇਖੋ ਗੱਲ ਇਹ ਆ ਕਿ ਅਸੀਂ ਏਦਾਂ ਕਰਾਂਗੇ ਕਿ ਜਿਵੇਂ ਮਾਸਟਰ ਹੈਗੇ ਨੇ ਜਾਂ ਹੋਰ ਇਸ ਤਰ੍ਹਾਂ ਪਾ ਕੇ ਬਈ ਟਾਈਮ ਸਾਰ ਲਿਆ ਕਰਾਂਗੇ, ਉਹ ਸਰਟੀਫਿਕੇਟ ਦੇ ਦਿਆ ਕਰਨਗੇ ਕਿਸੇ ਦੇ ਜੰਮਣ ਦਾ, ਕਿਸੇ ਦੇ ਮਰਨ ਦਾ। ਇਸ ਤਰ੍ਹਾਂ ਜੇ ਕਰਕੇ ਕਹਿੰਦੇ ਕਿ ਆਪਾਂ ਟਾਈਮ ਟਪਾ ਲਾਂਗੇ। ਟਾਈਮ ਟਪਾ ਮਿੱਤਰਾ, ਇਹਨੂੰ ਕਹਿੰਦੇ ਆ ਡੰਗ ਟਪਾਓ। ਅੱਛਾ, ਆ ਟੀਚਰਸ ਡੇ ਤੇ ਉਹ ਕਈ ਸ਼ਰਾਬ ਦੀ ਬੋਤਲ ਟੀਚਰਸ ਦਾ, ਉਹਦੀ ਫੋਟੋ ਪਾ ਕੇ ਕਹਿ ਦਿੰਦੇ ਟੀਚਰਸ ਡੇ। ਗੱਲ ਇਹ ਆ ਕਿ ਜਦੋਂ ਟੀਚਰਸ ਡੇ, ਅਸਲੀ ਟੀਚਰਸ ਡੇ ਸੀਗਾ, ਉਸ ਦਿਨ ਇਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ, ਤੁਹਾਨੂੰ ਯਾਦ ਹੋਣਾ ਮਾਨ ਸਾਹਿਬ ਨੇ, ਕਿ ਪਹਿਲਾਂ ਮਾਸਟਰਾਂ ਦੇ ਡਾਂਗਾ ਵੀ ਪੈਂਦੀਆਂ ਸੀ, ਇਹਨਾਂ ਨੂੰ ਇੱਧਰ ਤੋਰੀ ਜਾਂਦੇ ਸੀ, ਉੱਧਰ ਤੋਰੀ ਜਾਂਦੇ ਸੀਗੇ। ਤੇ ਹੁਣ ਵੇਖੋ ਜੀ, ਸਾਡੇ ਟੀਚਰਾਂ ਨੂੰ ਕੋਈ ਫਾਲਤੂ ਕੰਮ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ। ਗੱਲ ਇਹ ਆ ਕਿ ਹੁਣ ਤੁਸੀਂ ਕੀ ਕਰ ਰਹੇ ਹੋ। ਤੇ ਤੁਸੀਂ ਤਾਂ ਕਿਹਾ ਸੀਗਾ ਕਿ ਪਟਵਾਰੀਆਂ ਦੀ ਅਸੀਂ ਤੇ ਭਰਤੀ ਕਰ ਲੈਣੀ ਹੈ ਨਵੀਂ, ਕਿਹਾ ਸੀਗਾ ਨਾ ਤੁਹਾਡੇ ਸਾਹਮਣੇ। ਜੀ ਜੀ। ਕਿ ਮੇਰਾ ਮਤਲਬ ਕਿ ਭਾਈ ਗੁੱਸਾ ਭੈੜਾ ਹੀ ਆ। ਇਹਨਾਂ ਨੇ ਇੱਕ ਤਰ੍ਹਾਂ ਨਾਲ ਕਿਹਾ ਸੀਗਾ ਕਿ ਬਈ ਅਸੀਂ ਨਵੇਂ ਰੱਖ ਲਾਂਗੇ, ਤੇ ਫਿਰ ਨਵੇਂ ਰੱਖੇ ਕਿਉਂ ਨਹੀਂ ਜੀ? ਕਰੋ ਹੁਣ ਭਰਤੀ। ਉਹਨਾਂ ਨੇ ਤਾਂ ਸਰਕਲ ਛੱਡ ਦਿੱਤੇ। ਹੁਣ ਤੁਸੀਂ ਕਹਿ ਰਹੇ ਹੋ ਕਿ ਨੰਬਰਦਾਰ, ਪੰਚਾਇਤ ਸੈਕਟਰੀ, ਸਕੂਲ ਪ੍ਰਿੰਸੀਪਲ, ਹੈਡ ਮਾਸਟਰ ਇਹ ਸਰਟੀਫਿਕੇਟ ਵੈਰੀਫਿਕੇਸ਼ਨ ਕਰਨਗੇ। ਤੇ ਦੋਏ ਕੰਮਾਂ 'ਚ ਹੀ ਝੂਠੇ ਪੈ ਗਏ ਨਾ ਤੁਸੀਂ। ਜੀ ਜੀ। ਨਾ ਤਾਂ ਨਵੇਂ ਪਟਵਾਰੀ ਭਰਤੀ ਕਰਕੇ ਸਰਕਲ ਸੰਭਾਲ ਸਕੇ, ਤੇ ਦੂਸਰੇ ਪਾਸੇ ਨਾ ਹੀ ਟੀਚਰਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਸੀ ਨਾ ਉਹਦੇ ਤੇ ਖਰੇ ਉਤਰੇ। ਹੁਣ ਉਹਨਾਂ ਨੂੰ ਸਰਟੀਫਿਕੇਟ ਵੈਰੀਫਿਕੇਸ਼ਨ ਦਾ ਕੰਮ ਵੀ ਦੇ ਦਿਓ ਨਾ, ਜਾਂ ਕੌਣ ਜੰਮ ਗਿਆ, ਕੌਣ ਮਰ ਗਿਆ, ਕੀ ਹਿਸਾਬ ਕਿਤਾਬ ਹੈ। ਤਾਂ ਖੈਰ ਇਹ ਸਿਆਸਤ ਹੈ ਜੀ, ਇਹ ਸਿਸਟਮ ਆ। ਗੱਲ ਇਹ ਆ ਕਿ ਬਈ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਨਾ, ਇਹਨਾਂ ਨੂੰ ਸਥਾਈ ਤੌਰ ਤੇ ਹੱਲ ਦੇਣ ਦੀ ਜ਼ਰੂਰਤ ਆ। ਤੇ ਸਥਾਈ ਤੌਰ ਤੇ ਹੱਲ ਦਿਓ। ਤੇ ਇਹ ਬਹੁਤ ਹੀ ਲਾਜ਼ਮੀ ਆ, ਕਿਉਂਕਿ ਇਹ ਲੋਕਾਂ ਦੇ ਕੰਮ ਨਾਲ ਜੁੜਿਆ ਹੋਇਆ ਮਸਲਾ। ਜੀ ਜੀ। ਤੇ NRI ਵੀ ਕੋਈ ਨਿਕਲਿਆ ਜੀ ਦਾਜ ਦਾ ਲੋਭੀ ਮਿੰਟੂ ਜੀ? ਦੇਖੋ ਇਹਨਾਂ ਦਾ ਜਿਹੜਾ ਹੈਗਾ ਕੰਮ ਕੁਝ ਬੰਦਿਆਂ ਦਾ, ਉਹ ਇਹੋ ਹੀ ਹੈ, ਚਾਹੇ ਉਹ ਇੱਥੇ ਰਹਿਣ ਤੇ ਚਾਹੇ ਉੱਥੇ ਰਹਿਣ, ਜਿੱਥੇ ਮਰਜ਼ੀ ਰਹਿਣ, ਤੇ ਕਾਰੇ ਤਾਂ ਉਹੀ ਕਰਨੇ ਨੇ। ਇਹ ਮਸਲਾ ਜਿਹੜਾ ਉਹ ਅੱਜ ਅਖਬਾਰਾਂ 'ਚ ਲੱਗਿਆ, ਆਸਟ੍ਰੇਲੀਆ ਤੋਂ ਸੀਗਾ ਕੋਈ ਬੰਦਾ,
ਹੋਇਆ ਕੀ ਆ ਕਿ ਕੋਈ ਦਵਾਜੂ ਬੀਬੀ ਸੀ ਕਿ ਤਲਾਕ ਤੋਂ ਬਾਅਦ ਉਹਨੇ ਯਾਨੀ ਪਹਿਲੀ ਸ਼ਾਦੀ ਕੀਤੀ ਜਿਹੜੀ ਉਹਦੀ ਪਹਿਲੀ ਮੈਰਿਜ ਸੀਗੀ, ਉਹਦੇ ਚੋਂ ਤਲਾਕ ਚੋਂ ਉਹਨੂੰ 29 ਲੱਖ ਰੁਪਏ ਮਿਲੇ। ਹੂੰ 29 ਲੱਖ। ਜਦੋਂ ਉਹਨੂੰ 29 ਲੱਖ ਰੁਪਇਆ ਮਿਲ ਗਿਆ, ਚਲੋ ਸ਼ਾਦੀ ਇੱਧਰ ਹੋ ਗਈ, ਤੇ ਉਹ ਆਸਟ੍ਰੇਲੀਆ 'ਚ ਜਦ ਗਈ ਤਾਂ ਸਭ ਤੋਂ ਪਹਿਲਾਂ ਉਹਨੇ ਆਖਿਆ ਕਿ 29 ਲੱਖ ਰੁਪਇਆ ਮੈਨੂੰ ਦੇ। ਜੀ ਜਦ ਉਹਨੇ ਕੋਈ ਆਨਾਕਾਨੀ ਕੀਤੀ ਤਾਂ ਉਹਨੇ ਫਿਰ ਇੱਧਰ ਨੂੰ ਭਜਾ ਦਿੱਤਾ। ਹੁਣ ਆ ਕੇ ਮਾਮਲਾ ਦਰਜ ਕਰਵਾਇਆ, ਇਹ ਮੋਗਾ ਜ਼ਿਲ੍ਹੇ ਦਾ ਮਾਮਲਾ ਹੈ। ਤਾਂ ਤੁਸੀਂ ਹਿਸਾਬ ਲਾ ਲਓ ਕਿੰਨੀ ਬਦਨਾਮੀ ਵਾਲੀ ਗੱਲ ਆ। ਹੂੰ 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 ਤੇ ਉੱਥੇ ਬੈਠੇ ਤਾਂ NRI ਜਿਹੜੇ ਇੱਥੋਂ ਦਾ ਸੋਚਦੇ ਆ, ਇਸ ਤਰ੍ਹਾਂ ਦੀਆਂ ਕੁਰੀਤੀਆਂ ਦੀ ਗੱਲ ਕਰਦੇ ਆ ਕਿ ਨਹੀਂ ਯਾਰ ਤੁਸੀਂ ਸਹੀ ਢੰਗ ਨਾਲ ਚੱਲੋ। ਤੇ ਇਹਦੇ ਵਿੱਚ ਹੁਣ ਕੁਝ ਬੰਦੇ ਇਸ ਤਰ੍ਹਾਂ ਦੇ ਵੀ ਹੈਗੇ ਜਿਹੜੇ ਇਸ ਤਰ੍ਹਾਂ ਦੇ ਕਾਰੇ ਕਰੀ ਜਾਂਦੇ ਆ। ਸੋ ਇਹ ਲੋਭੀ ਕਿਤੇ ਦਾ ਵੀ ਹੋ ਸਕਦਾ, NRI ਵੀ ਹੋ ਸਕਦਾ, ਇੱਥੋਂ ਦਾ ਵੀ ਹੋ ਸਕਦਾ। ਇਹਦੇ ਚ ਕੀ ਆ, ਪਰ ਕਾਫੀ ਸ਼ਰਮਸਾਰ ਕਰਨ ਵਾਲਾ ਮਾਮਲਾ। ਤੇ ਸ਼ਰਮਸਾਰ ਕਰਨ ਵਾਲਾ ਇੱਕ ਹੋਰ ਵੀ ਮਾਮਲਾ ਹੈਗਾ ਜੇ। ਇੱਥੇ ਦੱਸਦੇ ਆ ਕਿ ਅਮਰੀਕਾ ਬੈਠੇ ਇੱਕ ਪਤੀ ਨੇ ਇੱਧਰ ਦੁਆਬੇ ਦੇ ਵਿੱਚ ਜਿਹੜੀ ਪਤਨੀ ਨਾਲ ਡਿਸਪਿਊਟ ਚੱਲਦਾ ਸੀ, ਉਹਨੂੰ ਤੇ ਉਹਦੀ ਮਾਂ ਨੂੰ ਦੋਨਾਂ ਨੂੰ ਗੋਲੀ ਮਰਵਾ ਦਿੱਤੀ ਤੇ ਸ਼ੂਟਰ ਜਾਂਦੇ ਹੋਏ ਅੱਗ ਲਾ ਗਏ ਦੋਨਾਂ। ਓ ਤੇ ਉਹ ਹੁਣ ਇਹਨਾਂ ਨੇ ਆਇਡੈਂਟੀਫਾਈ ਕੀਤੇ ਆ, ਤੇ ਹੋ ਸਕਦਾ ਕਿ ਫੜ ਵੀ ਲੈ ਹੋਣ। ਤੇ ਉਹ ਕਹਿੰਦੇ ਆ ਕਿ ਫਿਰ ਉਸ ਤੋਂ ਬਾਅਦ ਅਸੀਂ ਭਾਂਡਾ ਸਾਰਾ ਭੰਨਾਂਗੇ। ਯਾਨੀ ਕਹਿਣ ਦਾ ਮਤਲਬ ਆ ਕਿ ਜਿਹੜੇ ਬੰਦਿਆਂ ਦੇ ਮਨ 'ਚ ਹੀ ਚੋਰ ਆ, ਉਹ ਜਿੱਥੇ ਮਰਜ਼ੀ ਰਹਿਣ, ਉਹਨਾਂ ਨੇ ਉਹੀ ਕੁਝ ਕਰਨਾ ਆ। ਜੀ ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਜੁੜੇ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਫਿਰੋਜ਼ਪੁਰ ਦੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਗ੍ਰਿਫਤਾਰ ਕਰਕੇ 31 ਤੱਕ ਜੇਲ੍ਹ ਭੇਜ ਦਿੱਤਾ ਗਿਆ। ਉਧਰ ਖਹਿਰਾ ਨੂੰ ਨਿਆਇਕ ਹਿਰਾਸਤ ਦੇ ਵਿੱਚ ਨਾਭਾ ਜੇਲ੍ਹ ਭੇਜਿਆ ਗਿਆ। ਤੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੇ ਅਦਾਲਤ ਦੇ ਵਿੱਚ ਪੇਸ਼ੀ ਭੁਗਤੀ ਹੈ। ਤੇ ਰਾਜਪਾਲ ਜਿਹੜੇ ਪੁਰੋਹਿਤ ਨੇ ਉਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਹੋਰ ਪੱਤਰ ਲਿਖਿਆ ਤੇ ਉਹ ਕਹਿੰਦੇ ਕਿ ਸਿਰ ਚੜੇ ਕਰਜ਼ੇ ਬਾਰੇ ਜਿਹੜੇ ਸਵਾਲ ਆ ਉਹਨਾਂ ਦੇ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ। ਤੇ ਇੱਧਰ ਜੇ ਆਪਾਂ ਕਾਂਗਰਸੀਆਂ ਤੇ ਅਕਾਲੀਆਂ ਦੀ ਗੱਲ ਕਰ ਚੁੱਕੇ ਹਾਂ ਤੇ ਘੱਟ ਆਪ ਵਾਲੇ ਵੀ ਨਹੀਂ। ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗਰਾਲ ਨੇ ਪਾਰਟੀ ਦੇ ਹੀ ਮੈਂਬਰ ਪਾਰਲੀਮੈਂਟ ਦੇ ਖਿਲਾਫ ਮੋਰਚਾ ਖੋਲ ਦਿੱਤਾ। ਮੈਂਬਰ ਪਾਰਲੀਮੈਂਟ ਕੋਈ ਹੋਰ ਨਹੀਂ, ਜਿਹੜਾ ਹੁਣੇ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਸੁਸ਼ੀਲ ਰਿੰਕੂ ਕਾਂਗਰਸ ਦੇ ਵਿੱਚੋਂ ਆਏ ਸਨ, ਉਹਨਾਂ ਦੇ ਖਿਲਾਫ ਮੋਰਚਾ ਖੋਲ੍ਹਿਆ। ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਗੱਲ ਕਰਾਂਗੇ ਫਿਰੋਜ਼ਪੁਰ ਦੀ। ਫਿਰੋਜ਼ਪੁਰ ਦੇ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੂੰ ਪੁਲਿਸ ਨੇ ਤੜਕੇ 4 ਵਜੇ ਉਹਨਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ। ਇਸ ਮਗਰੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਹਨਾਂ ਨੂੰ 31 ਅਕਤੂਬਰ ਤੱਕ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਫਿਰੋਜ਼ਪੁਰ ਜੇਲ੍ਹ ਦੇ ਵਿੱਚ। ਜ਼ੀਰਾ ਜੋ ਕਿ ਕਾਂਗਰਸ ਦੀ ਜ਼ਿਲ੍ਹਾ ਇਕਾਈ ਦੇ ਮੁਖੀ ਨੇ ਤੇ ਉਹਨਾਂ ਨੂੰ ਬਲਾਕ ਵਿਕਾਸ ਪੰਚਾਇਤ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੇ ਆਗੂ ਅਤੇ ਉਸ ਦੇ ਸਮਰਥਕਾਂ ਤੇ ਕੁਝ ਦਿਨ ਪਹਿਲਾਂ ਪ੍ਰਦਰਸ਼ਨ ਦੇ ਦੌਰਾਨ ਉਸ ਨੂੰ ਅਤੇ ਹੋਰ ਸਟਾਫ ਨੂੰ ਆਪਣੀਆਂ ਡਿਊਟੀਆਂ ਨਿਭਾਉਣ ਦੇ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਾਇਆ ਸੀ। ਉਧਰ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਦੀ। ਥਾਣਾ ਸਦਰ ਦੇ ਵਿੱਚ ਸਾਲ 2015 ਦੇ ਵਿੱਚ ਜਲਾਲਾਬਾਦ ਦੇ ਵਿੱਚ ਦਰਜ ਹੋਏ ਨਸ਼ਾ ਤਸਕਰੀ ਦੇ ਨਾਲ ਸੰਬੰਧਿਤ ਕੇਸ ਦੇ ਵਿੱਚ ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਸਵਪਨ ਸ਼ਰਮਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਵੱਲੋਂ ਨਾਮਜ਼ਦ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ 6 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਸਥਾਨਕ ਜੱਜ ਰਾਮਪਾਲ ਦੀ ਅਦਾਲਤ ਦੇ ਵਿੱਚ ਜਲਾਲਾਬਾਦ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਸੁਖਪਾਲ ਖਹਿਰਾ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਪਤਾ ਲੱਗਿਆ ਕਿ ਇਸੇ ਦਰਮਿਆਨ ਜਦੋਂ ਖਹਿਰਾ ਦੀ ਜ਼ਮਾਨਤ ਤੇ ਚਰਚਾ ਹੋ ਰਹੀ ਸੀ ਤਾਂ ਜਿਹੜੇ ਬਚਾਅ ਪੱਖ ਦੇ ਵਕੀਲ ਸਨ, ਉਹਨਾਂ ਨੇ ਕਈ ਦਲੀਲਾਂ ਦਿੱਤੀਆਂ ਕਿ ਖਹਿਰਾ ਜਾਂਚ ਦੇ ਵਿੱਚ ਸਹਿਯੋਗ ਕਰ ਰਹੇ ਨੇ, ਜੋ ਉਹਨਾਂ ਨੇ ਇਸ ਬਾਬਤ ਹੋਰ ਵੀ ਤੱਥ ਰੱਖੇ ਖਹਿਰਾ ਨੂੰ ਇਹ ਕਹਿਣ ਦੇ ਲਈ ਕਿ ਉਹਨਾਂ ਨੂੰ ਹੁਣ ਜੁਡੀਸ਼ੀਅਲ ਰਿਮਾਂਡ ਤੇ ਨਹੀਂ ਭੇਜਣਾ ਚਾਹੀਦਾ ਤੇ ਉਹਨਾਂ ਨੂੰ ਜ਼ਮਾਨਤ ਦੇ ਦੇਣੀ ਚਾਹੀਦੀ ਹੈ। ਪਰ ਬਾਅਦ ਦੇ ਵਿੱਚ ਦੱਸਿਆ ਗਿਆ ਕਿ ਸਰਕਾਰੀ ਵਕੀਲ ਜਿਹੜਾ ਸੀਗਾ ਬਲਜੀਤ ਸਿੰਘ, ਉਹਨੇ ਅਦਾਲਤ ਦੇ ਵਿੱਚ ਸਰਕਾਰ ਦਾ ਪੱਖ ਰੱਖਿਆ ਤੇ ਦੱਸਿਆ ਕਿ ਮੁਕੱਦਮੇ ਦੇ ਵਿੱਚ ਨਾਮਜ਼ਦ ਦੋਸ਼ੀ ਗੁਰਦੇਵ ਸਿੰਘ ਦੇਬੀ ਵੱਲੋਂ ਲਏ ਗਏ ਕਰਜ਼ ਅਤੇ ਖਹਿਰਾ ਦੇ ਪਾਸਪੋਰਟ ਸੰਬੰਧੀ ਪੁਲਿਸ ਜਾਂਚ ਕਰਨਾ ਚਾਹੁੰਦੀ ਹੈ। ਇਸ ਦੇ ਲਈ ਉਹਨਾਂ ਖਹਿਰਾ ਦਾ ਪੁਲਿਸ ਰਿਮਾਂਡ ਵਧਾਉਣ ਦੇ ਲਈ ਅਦਾਲਤ ਨੂੰ ਅਪੀਲ ਕੀਤੀ। ਬਚਾਅ ਪੱਖ ਵੱਲੋਂ ਸੀਨੀਅਰ ਵਕੀਲ ਨਿਤਿਨ ਮਿੱਡਾ ਅਤੇ ਫਾਜ਼ਿਲਕਾ ਤੋਂ ਸੀਨੀਅਰ ਵਕੀਲ ਸੰਜੀਵ ਕੰਬੋਜ ਨੇ ਸਰਕਾਰ ਦੀਆਂ ਦਲੀਲਾਂ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਪੁਲਿਸ 2 ਵਾਰੀਆਂ ਦੇ ਵਿੱਚ ਹਾਸਲ ਕੀਤੇ ਗਏ 8 ਦਿਨ ਦੇ ਰਿਮਾਂਡ ਦੇ ਦੌਰਾਨ ਖਹਿਰਾ ਤੋਂ ਕੁਝ ਵੀ ਬਰਾਮਦਗੀ ਨਹੀਂ ਕਰ ਸਕੀ। ਇਸੇ ਕਰਕੇ ਵਕੀਲ ਨਿਤਿਨ ਮਿੱਡਾ ਤੇ ਹੋਰਾਂ ਨੇ ਪੁਲਿਸ ਰਿਮਾਂਡ ਦਾ ਵਿਰੋਧ ਕੀਤਾ ਸੀ। ਬਚਾਅ ਪੱਖ ਦੀਆਂ ਦਲੀਲਾਂ ਤੋਂ ਅਦਾਲਤ ਸਹਿਮਤ ਹੋਈ ਤੇ ਅਦਾਲਤ ਨੇ ਸਹਿਮਤ ਹੋ ਕੇ ਖਹਿਰਾ ਨੂੰ 27 ਅਕਤੂਬਰ ਤੱਕ ਮੁੜ ਤੋਂ ਨਾਭਾ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ। ਉਧਰ ਪੰਜਾਬ ਦੇ ਬਹੁਤ ਚਰਚਿਤ ਡਰੱਗ ਤਸਕਰੀ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੋਹਾਲੀ ਅਦਾਲਤ ਦੇ ਵਿੱਚ ਪੇਸ਼ੀ ਭੁਗਤੀ ਹੈ। ਅਦਾਲਤ ਨੇ ਕੇਸ ਦੀ ਸੁਣਵਾਈ ਅਗਲੇ ਸਾਲ 29 ਜਨਵਰੀ ਤੱਕ ਅੱਗੇ ਪਾ ਦਿੱਤੀ ਹੈ। ਅਦਾਲਤੀ ਪੇਸ਼ੀ ਤੋਂ ਬਾਅਦ ਮਜੀਠੀਆ ਨੇ ਕਿਹਾ ਕਿ ਐਸਵਾਈਐਲ ਦੇ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸੁਹਿਰਦ ਨਹੀਂ ਬਲਕਿ ਸੌੜੀ ਰਾਜਨੀਤੀ ਕਰਕੇ ਵਿਰੋਧੀ ਧਿਰਾਂ ਨੂੰ ਕੋਸਣ ਲੱਗੇ ਹੋਏ ਨੇ ਅਤੇ ਘਟੀਆ ਪੱਧਰ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਬਹੁਤ ਗੰਭੀਰ ਹੈ, ਪਰ ਮੁੱਖ ਮੰਤਰੀ ਦਾ ਰਵੱਈਆ ਗੈਰ ਜ਼ਿੰਮੇਵਾਰੀ ਵਾਲਾ ਹੈ। ਮਜੀਠੀਆ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਉਹ ਦੱਸਣ ਕਿ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦਾ ਪੱਖ ਚੰਗੀ ਤਰ੍ਹਾਂ ਕਿਉਂ ਨਹੀਂ ਰੱਖਿਆ ਗਿਆ। ਅਸਲੀਅਤ ਇਹ ਹੈ ਕਿ ਭਗਵੰਤ ਮਾਨ ਵੱਲੋਂ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਬਹਿਸ ਦਾ ਢਕਵੰਜ ਰਚਿਆ ਗਿਆ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਦਿਨ ਹੀ ਸਪਸ਼ਟ ਕਰ ਦਿੱਤਾ ਸੀਗਾ ਕਿ ਕੇਂਦਰੀ ਟੀਮ ਨੂੰ ਪੰਜਾਬ ਦੇ ਵਿੱਚ ਵੜ ਨਹੀਂ ਦਿਆਂਗੇ ਅਤੇ ਅਕਾਲੀ ਦਲ ਪਾਣੀ ਦੀ ਇੱਕ ਬੂੰਦ ਵੀ ਪੰਜਾਬ ਦੇ ਵਿੱਚੋਂ ਬਾਹਰ ਨਹੀਂ ਜਾਣ ਦੇਵੇਗਾ। ਉਹਨਾਂ ਕਿਹਾ ਕਿ ਇਸ ਮੁੱਦੇ ਤੇ ਭਾਜਪਾ ਦਾ ਦੋਹਰਾ ਚਿਹਰਾ ਵੀ ਬੇਨਕਾਬ ਹੋ ਗਿਆ। ਬਿਕਰਮ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਰਜੋਤ ਸਿੰਘ ਬੈਂਸ ਤੇ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਸ਼ਰੇਆਮ ਨਜਾਇਜ਼ ਮਾਈਨਿੰਗ ਕਰਵਾ ਰਹੇ ਨੇ। ਤੇ ਗੱਲ ਕਰੀਏ ਰਾਜਪਾਲ ਦੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਚਾਲੇ ਟਕਰਾਅ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪਰਿਵਾਰ ਦੇ ਨਾਲ ਪੰਜਾਬ ਦੇ ਵਿੱਚ ਹੀ ਜਨਮ ਦਿਨ ਮਨਾਇਆ ਜਾ ਰਿਹਾ ਸੀ ਤਾਂ ਉਸੇ ਦੌਰਾਨ ਪੰਜਾਬ ਦੇ ਰਾਜਪਾਲ ਨੇ ਉਹਨਾਂ ਨੂੰ ਪੱਤਰ ਲਿਖਿਆ ਤੇ ਸੂਬੇ ਸਿਰ ਚੜੇ ਕਰਜ਼ੇ ਬਾਰੇ ਸਵਾਲ ਖੜੇ ਕੀਤੇ ਨੇ। ਰਾਜਪਾਲ ਨੇ ਪੱਤਰ ਦੇ ਵਿੱਚ ਕੈਗ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਇਹ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਨੇ ਸਾਲ 2022-23 ਦੇ ਵਿੱਚ 10,000 ਕਰੋੜ ਰੁਪਏ ਦਾ ਵਾਧੂ ਕਰਜ਼ਾ ਲਿਆ। ਉਹਨਾਂ ਕਿਹਾ ਕਿ ਵਿਧਾਨ ਸਭਾ ਨੇ ਸਾਲ 2022-23 ਦੇ ਵਿੱਚ 23,835 ਕਰੋੜ ਰੁਪਏ ਤੱਕ ਦਾ ਕਰਜ਼ਾ ਲੈਣ ਦੀ ਪ੍ਰਵਾਨਗੀ ਦਿੱਤੀ ਸੀ, ਜਦੋਂ ਕਿ ਸੂਬਾ ਸਰਕਾਰ ਨੇ 33,886 ਕਰੋੜ ਰੁਪਏ ਦਾ ਕਰਜ਼ਾ ਲਿਆ। ਰਾਜਪਾਲ ਨੇ ਸਰਕਾਰ ਤੋਂ ਬਗੈਰ ਦੱਸੇ ਕੀਤੇ ਖਰਚਿਆਂ ਦਾ ਬਿਊਰਾ ਮੰਗਿਆ। ਰਾਜਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਤੀ ਸਰੋਤਾਂ ਦਾ ਪ੍ਰਬੰਧ ਕੁਸ਼ਲਤਾ ਦੇ ਨਾਲ ਨਹੀਂ ਕਰ ਰਹੀ ਤੇ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਉਹ ਇੱਕ ਹੋਰ ਪੱਤਰ ਲਿਖ ਕੇ ਉਹਨਾਂ ਨੇ ਸੂਬੇ ਸਿਰ ਚੜੇ ਕਰਜ਼ੇ ਬਾਰੇ ਸਵਾਲ ਖੜੇ ਕੀਤੇ ਨੇ। ਕਾਸ਼ ਕੋਈ ਅਜਿਹਾ ਰਾਜਪਾਲ ਹੁੰਦਾ ਜਿਹੜਾ ਪਿਛਲੀਆਂ ਸਰਕਾਰਾਂ ਨੂੰ ਵੀ ਇਸ ਤਰ੍ਹਾਂ ਪੱਤਰ ਲਿਖ ਕੇ ਸੂਬੇ ਸਿਰ ਚੜੇ ਕਰਜ਼ੇ ਦੇ ਬਾਰੇ ਸਵਾਲ ਪੁੱਛਦਾ।
ਅਕਾਲੀ ਦਲ ਜਦੋਂ ਗਿਆ 2017 ਦੇ ਵਿੱਚ ਤਾਂ ਉਦੋਂ ਪੰਜਾਬ ਸਿਰ ਤਕਰੀਬਨ 1.5 ਲੱਖ ਕਰੋੜ ਦਾ ਕਰਜ਼ਾ ਸੀ। ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਆਇਆ ਤਾਂ ਉਦੋਂ ਇਹ ਕਰਜ਼ਾ ਜਿਹੜਾ ਸੀਗਾ ਤਕਰੀਬਨ 60,000 ਕਰੋੜ ਸੀ 2007 ਦੇ ਵਿੱਚ, 60 ਤੋਂ ਵੀ ਘੱਟ ਸੀ। ਅਕਾਲੀ ਦਲ 10 ਸਾਲ ਰਾਜ ਕੀਤਾ ਅਕਾਲੀ ਦਲ ਨੇ ਤੇ ਕਰਜ਼ਾ ਚੜਿਆ ਤਕਰੀਬਨ 1 ਲੱਖ ਕਰੋੜ ਰੁਪਏ ਦਾ। ਕਾਂਗਰਸੀ ਇਸ ਤੋਂ ਵੀ ਤੇਜ਼ ਨਿਕਲੇ 2017 ਤੋਂ ਲੈ ਕੇ 2022 ਦੇ ਵਿੱਚ ਆਉਂਦਿਆਂ ਕਰਜ਼ਾ ਉਹੀ ਵੱਧ ਕੇ 1,60,000 ਕਰੋੜ ਤੋਂ ਵੱਧ ਕੇ 2,70,000 ਯਾਨੀ ਕਿ 5 ਸਾਲਾਂ ਦੇ ਵਿੱਚ ਹੀ 1 ਲੱਖ ਕਰੋੜ ਰੁਪਇਆ ਕਰਜ਼ਾ ਜਿਹੜਾ ਕਾਂਗਰਸ ਦੀ ਸਰਕਾਰ ਵੇਲੇ ਪੰਜਾਬ ਦੇ ਸਿਰ ਚੜਿਆ। ਹੁਣ ਜਿਹੜੀ ਸਰਕਾਰ ਹੈ, ਜਦੋਂ ਇਹ ਸੱਤਾ ਦੇ ਵਿੱਚ ਆਏ ਸਨ ਤਾਂ ਪੰਜਾਬ ਸਿਰ ਕਰਜ਼ਾ ਸੀਗਾ 2,80,000 ਕਰੋੜ ਰੁਪਇਆ, ਪਰ ਹੁਣ ਕਰਜ਼ੇ ਦੀ ਜਿਹੜੀ ਮਿਆਦ ਆ ਉਹ ਟੱਪ ਗਈ ਹੈ 3 ਲੱਖ ਤਕਰੀਬਨ 20,000 ਕਰੋੜ ਰੁਪਏ ਦੀ। ਇੱਥੇ ਮੈਂ ਇੱਕ ਗੱਲ ਸਾਫ਼ ਕਰ ਦਿਆਂ ਕਿ ਕਰਜ਼ੇ ਦੇ ਬਾਰੇ ਕਦੇ ਵੀ ਪੰਜਾਬ ਸਰਕਾਰ, ਕਿਸੇ ਵੀ ਪੰਜਾਬ ਸਰਕਾਰ ਨੇ, ਨਾ ਅਕਾਲੀ ਦਲ ਨੇ, ਨਾ ਕਾਂਗਰਸ ਨੇ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਵਾਈਟ ਪੇਪਰ ਨਹੀਂ ਲਿਆਂਦਾ। ਸੋ ਇਹ ਜਿਹੜੇ ਕਰਜ਼ੇ ਦੇ ਆંકੜੇ ਨੇ ਇਹ ਇਸੇ ਤਰ੍ਹਾਂ ਹੀ ਮਿਲਦੇ ਨੇ ਕਿ ਬਜਟ ਦੇ ਵਿੱਚ ਪਤਾ ਲੱਗਦਾ ਹੈ ਜਾਂ ਹੋਰ ਸਰੋਤਾਂ ਤੋਂ ਪਤਾ ਲੱਗਦਾ ਹੈ, ਪਰ ਕਈ ਆંકੜਿਆਂ ਦੇ ਵਿੱਚ ਬੋਰਡਾਂ, ਕਾਰਪੋਰੇਸ਼ਨਾਂ ਤੇ ਹੋਰ ਅਦਾਰਿਆਂ ਸਿਰ ਚੜੇ ਕਰਜ਼ੇ ਦਾ ਜ਼ਿਕਰ ਨਹੀਂ ਹੁੰਦਾ। ਜਿੰਨਾ ਚਿਰ ਵਾਈਟ ਪੇਪਰ ਨਹੀਂ ਆਉਂਦਾ ਉਹਨਾਂ ਚਿਰ ਅਸਲੀ ਕਰਜ਼ੇ ਦਾ ਨਹੀਂ ਪਤਾ ਲੱਗਣਾ। ਮਸਲਨ ਆਪਾਂ ਕਹਿ ਦਈਏ 3,20,000 ਕਰੋੜ ਰੁਪਇਆ ਪੰਜਾਬ ਦੇ ਸਿਰ ਕਰਜ਼ਾ ਹੈ, ਪਰ ਹੋ ਸਕਦਾ ਜਦੋਂ ਕੈਲਕੂਲੇਸ਼ਨ ਕੀਤੀ ਜਾਵੇ ਤਾਂ ਉਹ 3,32 ਵੀ ਹੋ ਸਕਦਾ, 3,17-18 ਵੀ ਰਹਿ ਸਕਦਾ। ਇੰਨਾ ਕੁ ਜ਼ਰੂਰ ਫਰਕ ਹੋ ਸਕਦਾ, ਪਰ ਇਹ ਨਹੀਂਗਾ ਕਿ ਉਹ 2,80,000 ਨਿਕਲਿਆ ਹੋਊਗਾ, ਇੰਨਾ ਨਹੀਂ ਫਰਕ ਹੁੰਦਾ ਵਾਈਟ ਪੇਪਰ ਤੋਂ ਤੁਹਾਨੂੰ। ਔਰ ਵਾਈਟ ਪੇਪਰ ਦਾ ਮਤਲਬ ਇਹ ਵੀ ਹੈ ਕਿ ਸਰਕਾਰ ਨੇ ਵਾਕਈ ਅਫੀਸ਼ੀਅਲੀ ਮੰਨ ਲਿਆ ਕਿ ਪੰਜਾਬ ਇੰਨੇ ਕਰਜ਼ੇ ਦਾ ਜਿਹੜਾ ਉਹ ਪੰਜਾਬ ਇੰਨੇ ਪੈਸੇ ਦਾ ਕਰਜ਼ਾਈ ਹੈ। ਹੁਣ ਇੱਕ ਪਾਸੇ ਸਾਡੀ ਜਿਹੜੀ ਕੁੱਲ GDP ਹੈ, ਸਾਡਾ ਜਿਹੜਾ ਕੁੱਲ ਘਰੇਲੂ ਉਤਪਾਦਨ ਹੈ, ਉਹਦਾ ਅਸੀਂ ਤਕਰੀਬਨ 40 ਤੋਂ 50% ਜਿਹੜਾ ਉਹ ਕਰਜ਼ਾ ਚੁੱਕੀ ਬੈਠੇ ਆ, ਜਾਂ ਉਹਦਾ ਜਿਹੜਾ ਇੱਕ ਹਿੱਸਾ ਵਾ, ਇੱਕ ਵੱਡਾ ਹਿੱਸਾ ਉਹ ਸਾਨੂੰ ਵਿਆਜ ਦੇ ਵਿੱਚ ਹੀ ਸਾਡਾ ਚਲਿਆ ਜਾਂਦਾ ਪੰਜਾਬ ਦਾ। ਤਾਂ ਤੁਸੀਂ ਦੇਖੋ ਕਿ ਜੇਕਰ ਤੁਸੀਂ ਮਸਲਨ ਆਪਣੇ ਘਰੇ 100 ਰੁਪਇਆ ਤੁਸੀਂ ਕਮਾ ਰਹੇ ਹੋ ਤੇ ਉਹਦੇ ਤੁਹਾਨੂੰ 30-40 ਰੁਪਏ ਤੁਹਾਨੂੰ ਵਿਆਜ ਤਾਰਨਾ ਪਵੇ ਤੇ ਤੁਸੀਂ ਕੀ ਬਾਕੀ 70 ਰੁਪਈਆਂ ਦੇ ਵਿੱਚ ਤੁਸੀਂ ਪੈਂਟਾਂ ਦੇ ਵਿੱਚ ਗੁਜ਼ਾਰਾ ਕਰ ਲਓਗੇ। ਇਹੀ ਹਾਲਤ ਸੂਬੇ ਦੀ ਹੈ। ਪਰ ਸੂਬੇ ਨੇ, ਆਪਾਂ ਤਾਂ ਚਲੋ ਘਰੇ ਤਾਂ ਕਿਸੇ ਨੂੰ ਤਨਖਾਹ ਨਹੀਂ ਦੇਣੀ, ਘਰੇ ਤਾਂ ਜੋ ਬੰਦਾ ਜਿਵੇਂ ਵੀ ਜੀਵਨ ਨਿਰਬਾਹ ਕਰਦਾ ਹੈ ਉਹਨਾਂ ਹਾਲਾਤਾਂ ਦੇ ਵਿੱਚ, ਤੰਗੀ ਤੁਰਸ਼ੀ ਦੇ ਹਾਲਾਤਾਂ ਦੇ ਵਿੱਚ ਤਾਂ ਉਵੇਂ ਕਰ ਲੈਂਦਾ, ਪਰ ਸਰਕਾਰ ਨੇ ਬਹੁਤ ਸਾਰੇ ਖਰਚੇ ਕਰਨੇ ਹੁੰਦੇ ਆ। ਪਰ ਇੱਥੇ ਸਰਕਾਰ ਨੇ ਇੱਕ ਲੰਘੇ ਦਿਨੀ ਝੂਠ ਮਾਰਿਆ ਕਿ ਅਸੀਂ ਹੁਣ ਤੱਕ 47,000 ਕਰੋੜ ਰੁਪਏ ਦਾ ਕਰਜ਼ਾ ਚੱਕਿਆ, ਜਦ ਕਿ ਉਹ ਕਰਜ਼ੇ ਦਾ ਹਿਸਾਬ ਸੀਗਾ ਸਤੰਬਰ ਮਹੀਨੇ ਤੱਕ ਤੇ ਨਾ ਮਾਫ਼ ਕਰਨਾ ਅਗਸਤ ਤੱਕ ਕਹਿੰਦੇ ਕਿ ਅਸੀਂ 47,000 ਕਰੋੜ ਰੁਪਏ ਦਾ ਕਰਜ਼ਾ ਚੱਕਿਆ, ਜਦ ਕਿ ਜੇਕਰ ਇਹ ਅਗਸਤ ਮਹੀਨੇ ਤੱਕ ਦਾ ਵੀ ਕਰਜ਼ਾ ਆਪਾਂ 47,000 ਕਰੋੜ ਨੂੰ ਵੀ ਐਡ ਕਰ ਲਈਏ ਤਾਂ ਜਿੰਨੇ ਮਹੀਨਿਆਂ ਦੇ ਵਿੱਚ ਸਰਕਾਰ ਨੇ ਚੱਕਿਆ 14 ਮਹੀਨਿਆਂ 15 ਮਹੀਨਿਆਂ ਦੇ ਵਿੱਚ ਤਾਂ 3,000 ਕਰੋੜ ਰੁਪਏ ਦੇ ਤਕਰੀਬਨ ਅਮਾਊਂਟ ਬਣਦੀ ਹੈ ਤੇ ਸਰਕਾਰ ਨੇ ਹਿਸਾਬ ਦਿੱਤਾ ਅਗਸਤ ਤੱਕ ਦਾ, ਜਦ ਕਿ ਇਹ ਗੱਲ ਸੀਗੀ ਅਕਤੂਬਰ ਦੇ ਵਿੱਚ ਹੋ ਰਹੀ ਤੇ ਜੇਕਰ ਸਤੰਬਰ ਨੂੰ ਜੋੜ ਦਈਏ ਵਿੱਚ ਤਾਂ ਉਹ ਰਹਿ ਕੀ ਗਿਆ 47 ਤੇ 3 50,000 ਕਰੋੜ ਹੀ ਹੋ ਗਿਆ ਨਾ। ਸੋ ਇਹ ਟਸਲਬਾਜ਼ੀ ਹੈ, ਪਰ ਇਹਦੇ ਵਿੱਚ ਇਹ ਸਮੱਸਿਆ ਦਾ ਹੱਲ ਨਹੀਂ ਨਿਕਲ ਰਿਹਾ। ਇਸ ਦੇ ਵਿੱਚ ਸਿਰਫ ਸਿਆਸਤ ਹੋ ਰਹੀ ਹੈ। ਰਾਜਪਾਲ ਵੀ ਘੱਟ ਨਹੀਂ ਕਰ ਰਹੇ ਤੇ ਨਾ ਹੀ ਆਮ ਆਦਮੀ ਪਾਰਟੀ ਘੱਟ ਕਰ ਰਹੀ ਹੈ। ਸੋ ਇਹ ਦੋਨੇ ਧਿਰਾਂ ਹੀ ਪੋਲਿਟਿਕਸ ਖੇਡ ਰਹੀਆਂ ਨੇ ਤੇ ਇਹਦੇ 'ਚ ਫਾਇਦਾ ਜਾਂ ਨੁਕਸਾਨ ਹੋਣਾ ਉਹ ਪੰਜਾਬ ਦੀ ਆਵਾਮ ਦਾ ਹੋਣਾ। ਖੈਰ ਇਹਦੇ ਤੇ ਚਰਚਾ ਕਿਸੇ ਦਿਨ ਫੇਰ ਕਰਾਂਗੇ, ਕਰਜ਼ੇ ਦੇ ਉੱਤੇ ਕਿ ਕਦੋਂ ਕਿੰਨਾ ਕਿਵੇਂ ਚੜਿਆ। ਤੇ ਹੁਣ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਰਲਡ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਇਸ ਪ੍ਰੋਗਰਾਮ ਦੇ ਵਿੱਚ ਇਜ਼ਰਾਈਲ ਤੇ ਹਮਾਸ ਦੇ ਵਿਚਾਲੇ ਜੋ ਫਿਲਸਤੀਨ ਦੇ ਵਿੱਚ ਜੋ ਹਾਲਾਤ ਨੇ, ਜਾਂ ਕਹਿ ਲਓ ਕਿ ਗਾਜ਼ਾ ਪੱਟੀ ਦੇ ਜੋ ਹਾਲਾਤ ਨੇ, ਉਹਨਾਂ ਹਾਲਾਤਾਂ ਦਾ ਵੀ ਜ਼ਿਕਰ ਕੀਤਾ ਜਾਊਗਾ। ਉੱਥੋਂ ਦੇ ਜੋ ਅਪਡੇਟਸ ਨੇ, ਜਿਵੇਂ ਆਪਾਂ ਰਸ਼ੀਆ ਤੇ ਯੂਕਰੇਨ ਦੇ ਬਾਰੇ ਤੁਹਾਨੂੰ ਜਾਣਕਾਰੀਆਂ ਸਾਂਝੀਆਂ ਕਰਦੇ ਰਹੇ ਹਾਂ, ਜਿਵੇਂ ਕਰੋਨਾ ਦੇ ਵਿੱਚ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ, ਤਾਂ ਸਾਰੀਆਂ ਲੇਟੈਸਟ ਅਪਡੇਟਸ ਦੇ ਜਾਣਨ ਦੇ ਲਈ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।